ਸਤਿ ਸ਼੍ਰੀ ਅਕਾਲ ਜੀ। ਤੁਸੀਂ ਦੇਖ ਰਹੇ ਹੋ ਇੰਡੋਜ਼ ਟੀਵੀ ਆਸਟ੍ਰੇਲੀਆ ਤੇ ਮੈਂ ਹਾਂ ਤੁਹਾਡਾ ਆਪਣਾ ਗੁਰਿਕਬਾਲ ਸਿੰਘ। ਜੇ ਅੱਜ ਦੀ ਗਾਇਕੀ ਦੀ ਗੱਲ ਕਰੀਏ, ਗੀਤਕਾਰੀ ਦੀ ਗੱਲ ਕਰੀਏ ਤਾਂ ਗੀਤਕਾਰੀ ਦੇ ਵਿੱਚ ਜਿੱਥੇ ਕਾਫੀ ਨਿਗਾਰ ਆ ਚੁੱਕਿਆ ਹੈ, ਜਿੱਥੇ ਜਿਹੜੇ ਗੀਤਕਾਰੀ ਦੇ ਵਿੱਚੋਂ ਜੇ ਆਪਾਂ ਪੰਜਾਬ ਦੀ ਗੱਲ ਕਰੀਏ, ਪੰਜਾਬ ਦਾ ਸੱਭਿਆਚਾਰ ਇਸ ਤਰ੍ਹਾਂ ਦਾ ਜਿੱਥੋਂ ਲੋਕ ਮੁੱਦੇ ਗਾਇਬ ਹੈ, ਜਿੱਥੋਂ ਸਾਡੇ ਇਤਿਹਾਸ ਗਾਇਬ ਹੈ, ਤਾਂ ਇਸ ਗੀਤਕਾਰੀ ਨੂੰ ਜਿਉਂਦਾ ਰੱਖਣ ਵਾਸਤੇ ਕੁਝ ਇਹੋ ਜਿਹੇ ਗੀਤਕਾਰ ਵੀ ਮੌਜੂਦ ਨੇ ਜਿਹੜੇ ਕਿ ਪੰਜਾਬ ਦੀ ਕਿਸਾਨੀ ਦੀ ਗੱਲ ਕਰਦੇ ਆ, ਪੰਜਾਬ ਦੀ ਜਵਾਨੀ ਦੀ ਗੱਲ ਕਰਦੇ ਆ, ਪੰਜਾਬ ਦੇ ਦਰਦ ਦੀ ਗੱਲ ਕਰਦੇ ਆ। ਇਸੇ ਤਰ੍ਹਾਂ ਦਾ ਹੀ ਗੀਤਕਾਰ ਅੱਜ ਅਸੀਂ ਇੱਕ ਤੁਹਾਡੇ ਸਨਮੁਖ ਕਰਨ ਜਾ ਰਹੇ ਹਾਂ। ਮੇਰੀ ਮੁਰਾਦ ਹੈ ਰਣਜੀਤ ਖਾਨ ਯਾਨੀ ਕਿ ਮੱਟ ਸ਼ੇਰੋਂ ਵਾਲਾ। ਸਵਾਗਤ ਹੈ ਜੀ ਤੁਹਾਡਾ ਚੈਨਲ। ਸਤਿ ਸ਼੍ਰੀ ਅਕਾਲ ਜੀ, ਮੈਂ ਤੁਹਾਡਾ ਆਪਣਾ ਰਣਜੀਤ ਖਾਨ ਮੱਟ ਸ਼ੇਰੋਂ ਵਾਲਾ। ਮੇਰੇ ਵੱਲੋਂ ਪੰਜਾਬ ਤੇ ਪੰਜਾਬ ਤੋਂ ਬਾਹਰ ਬੈਠੇ ਸਾਰੇ ਪੰਜਾਬੀ ਸਰੋਤਿਆਂ ਨੂੰ ਸਤਿ ਸ਼੍ਰੀ ਅਕਾਲ, ਰਾਮ ਰਾਮ, ਸਲਾਮ ਅਲੈਕਮ। ਅਤੇ ਸਪੈਸ਼ਲ ਧੰਨਵਾਦ ਜੀ ਇੰਡੋਜ਼ ਟੀਵੀ ਆਸਟ੍ਰੇਲੀਆ ਦਾ, ਜਿਨ੍ਹਾਂ ਨੇ ਸਾਡੇ ਆਲਣੇ ਵਿੱਚ ਪਾ ਕੇ ਸਾਡਾ ਹੌਸਲਾ ਵਧਾਇਆ, ਗੁਰਿਕਬਾਲ ਜੀ ਦਾ ਅਤੇ ਕੈਮਰਾਮੈਨ ਜਸਵਿੰਦਰ ਸਿੰਘ ਜੀ। ਸ਼ੁਕਰੀਆ ਜੀ। ਮੱਟ ਜੀ, ਸਭ ਤੋਂ ਪਹਿਲਾਂ ਮੈਂ ਗੱਲ ਕਰੂੰਗਾ ਕਿ ਤੁਸੀਂ ਬਹੁਤ ਸਾਰੇ ਹਿੱਟ ਗੀਤ ਹੈ ਜਿਹੜੇ ਪੰਜਾਬ ਦੇ ਨਾਮਵਰ ਗਾਇਕਾਂ ਨੇ ਤੁਹਾਡੇ ਗੀਤ ਗਾਏ। ਤੁਸੀਂ ਕਿਸੇ ਜਾਣ ਪਛਾਣ ਦੇ ਮੁਤਾਜ ਨਹੀਂ, ਤੁਹਾਡੇ ਗੀਤਾਂ ਨੂੰ ਪੰਜਾਬ ਨੇ ਪਿਆਰ ਕੀਤਾ, ਪੰਜਾਬੀਅਤ ਨੇ ਪਿਆਰ ਕੀਤਾ, ਪੰਜਾਬ ਦੇ ਲੋਕਾਂ ਨੇ ਸਿਰ 'ਤੇ ਨਿਵਾਜਿਆ ਉਹਨਾਂ ਗੀਤਾਂ ਨੂੰ। ਜਿਹੜਾ ਤੁਸੀਂ ਇਹ ਗੀਤਕਾਰੀ ਦਾ ਜਿਹੜਾ ਸਫ਼ਰ ਸ਼ੁਰੂ ਕੀਤਾ, ਇਹ ਕਿਸ ਤਰ੍ਹਾਂ ਚੱਲਿਆ ਅਤੇ ਕਦੋਂ ਤੁਸੀਂ ਲਿਖਣਾ ਸ਼ੁਰੂ ਕੀਤਾ ਅਤੇ ਕਿਸ ਤਰ੍ਹਾਂ ਜਿਹੜੇ ਤੁਹਾਡੇ ਗੀਤ ਹੈ ਜਿਹੜੇ ਉਹ ਮਕਬੂਲ ਹੋਣੇ ਸ਼ੁਰੂ ਹੋਏ? ਹਾਂਜੀ ਬਿਲਕੁਲ ਜੀ, ਇਹ ਮੈਨੂੰ ਜਿਹੜਾ ਸ਼ੌਂਕ ਸੀਗਾ, ਇਹ ਜਦੋਂ ਪੜ੍ਹਦੇ ਹੁੰਦੇ ਆਪਾਂ, ਜਦੋਂ ਜਿਹੜੀ ਉਹ ਬਾਲ ਸਭਾ ਲੱਗਦੀ ਹੁੰਦੀ ਸ਼ਨੀਵਾਰ ਨੂੰ, ਅਤੇ ਉਹਨਾਂ ਦਿਨਾਂ ਦੇ ਵਿੱਚ ਹੀ ਉਹਨਾਂ ਦਿਨਾਂ 'ਚ ਜਿਹੜੇ ਕਲਾਕਾਰਾਂ ਦਾ ਕੋਈ ਗਾਣਾ ਹਿੱਟ ਹੁੰਦਾ, ਮਕਬੂਲ ਹੁੰਦਾ, ਉਹਦੀ ਕਾਪੀ ਕਰਕੇ ਟੀਚਰਾਂ 'ਤੇ ਹੈ ਨਾ, ਮਾਸਟਰਾਂ 'ਤੇ, ਜਾਣੀ ਮੈਡਮਾਂ 'ਤੇ, ਜੇ ਹਿੰਦੀ ਵਾਲੀ ਮੈਡਮ ਆ ਤਾਂ ਉਹਦੇ ਹਿਸਾਬ ਨਾਲ ਜਿੱਦਾਂ ਦਾ ਉਹਦਾ ਕਰੈਕਟਰ ਸੀਗਾ ਉਹਦੇ ਹਿਸਾਬ ਨਾਲ ਉਹ ਗਾਣਾ ਉਹਦਾ ਕਾਪੀ ਕਰਕੇ ਉਸੇ ਤਰਜ਼ 'ਤੇ ਉਹਨਾਂ ਨੂੰ ਸੁਣਾਉਣਾ ਬਾਲ ਸਭਾ ਦੇ ਵਿੱਚ, ਤਾਂ ਵਧੀਆ ਹੁੰਗਾਰਾ ਮਿਲਣਾ। ਜੋ ਬਾਲ ਸਭਾ ਦੇ ਵਿੱਚ ਜਿਹੜੀ ਵੀ ਆਪਣੇ ਜਨਸੰਖਿਆ ਜੋ ਬਹਿੰਦੀ ਸੀਗੀ ਉੱਥੇ, ਉਹਨਾਂ ਤੋਂ ਵਧੀਆ ਹੁੰਗਾਰਾ ਮਿਲਣਾ, ਤਾੜੀਆਂ ਮਿਲਣੀਆਂ। ਅਤੇ ਫਿਰ ਮੈਨੂੰ ਲੱਗਣ ਲੱਗਿਆ ਕਿ ਯਾਰ ਹਾਂ, ਤੂੰ ਥੋੜ੍ਹਾ ਬਹੁਤਾ ਲਿਖ ਸਕਦਾ। ਫਿਰ ਇੱਦਾਂ ਜਿੱਦਾਂ 10ਵੀਂ ਪਾਸ ਕੀਤੀ, 10ਵੀਂ ਪਾਸ ਕਰਨ ਤੋਂ ਬਾਅਦ ਫੌਜ ਦੀ ਭਰਤੀ ਦੇਖੀ, ਫੌਜ 'ਚ ਚਲੇ ਗਏ। ਉਹ ਜਿਹੜਾ ਸੌਂਗ ਸੀਗਾ, ਜਿਹੜੇ ਮਨ ਦੇ ਬਲਬਲੇ ਸੀਗੇ, ਉਹ ਕਾਗਜ਼ਾਂ 'ਤੇ ਉਤਰੇ। ਆਰਥਿਕ ਪ੍ਰੋਬਲਮ ਜਦੋਂ ਸੋਲਵ ਹੋ ਗਈ, ਫਿਰ ਉਹ ਕਹਾਵਤ ਹੈ ਜੀ, ਕਹਿੰਦੇ ਜਿਹਦੀ ਕੋਠੀ ਦਾਣੇ ਉਹਦੇ ਬੋਲੇ ਵੀ ਸਿਆਣੇ। ਫਿਰ ਸਾਡੀਆਂ ਬੋਲੀਆਂ ਗੱਲਾਂ ਗੀਤਾਂ ਦਾ ਰੂਪ ਲੈ ਗਈਆਂ ਜੀ। ਜਿਸ ਤਰ੍ਹਾਂ ਤੁਸੀਂ ਜਿਹੜੇ ਅਸਲ ਦੇ ਵਿੱਚ ਤੁਹਾਡੀ ਗਾਇਕੀ ਦੇ ਵਿੱਚ ਇੱਕ ਜਿਹੜੀ ਸਭ ਤੋਂ ਖਾਸ ਕਰ ਜਿਹੜੀ ਮੈਂ ਨੋਟ ਕੀਤੀ ਕਿ ਤੁਸੀਂ ਪੰਜਾਬ ਦੇ ਦਰਦ ਨੂੰ ਪੇਸ਼ ਕੀਤਾ, ਤੁਸੀਂ ਗਰੀਬੀ ਨੂੰ ਪੇਸ਼ ਕੀਤਾ, ਤੁਸੀਂ ਲੋਕਾਂ ਦੀਆਂ ਮਜਬੂਰੀਆਂ ਨੂੰ ਪੇਸ਼ ਕੀਤਾ। ਇਹ ਚੀਜ਼ਾਂ ਤੁਹਾਡੇ ਗੀਤਾਂ ਦਾ ਜਿਹੜਾ ਹਿੱਸਾ ਹੈ ਉਹ ਕਿਸ ਤਰ੍ਹਾਂ ਬਣੀਆਂ ਕਿ ਤੁਸੀਂ ਇਹਨਾਂ ਚੀਜ਼ਾਂ ਨੂੰ ਹੰਢਾਇਆ? ਜੋ ਚੀਜ਼ ਤੁਸੀਂ ਦੇਖਿਆ ਜਾਂ ਉਹ ਕਰਕੇ ਇਹ ਚੀਜ਼ ਝਲਕ ਹੈ ਤੁਹਾਡੇ ਗੀਤਾਂ ਦੇ ਵਿੱਚੋਂ ਪੈਂਦੀ ਹੈ? ਹਾਂਜੀ ਬਿਲਕੁਲ। ਜਦੋਂ ਤੁਸੀਂ ਹਾਲਾਤ ਪਿੰਡੇ 'ਤੇ ਹੰਢਾ ਲੈਂਦੇ ਹੋ, ਫਿਰ ਤੁਹਾਨੂੰ ਲਿਖਣਾ ਬਹੁਤ ਜ਼ਿਆਦਾ ਆਸਾਨ ਹੋ ਜਾਂਦਾ ਹੈ। ਤੁਸੀਂ ਜੇ ਤੁਹਾਨੂੰ ਕਿਹਾ ਜਾਵੇ ਕਿ ਦੀਵਾਲੀ 'ਤੇ ਲਿਖ ਦਿਓ, ਤਾਂ ਤੁਸੀਂ 5-7 ਲਾਈਨਾਂ ਲਿਖ ਦਿਓ, ਕਿਉਂਕਿ ਦੀਵਾਲੀ ਤੁਸੀਂ ਮਨਾਈ ਹੁੰਦੀ ਆ। ਤੁਸੀਂ ਲਿਖ ਦੋਗੇ ਉਸ ਦਿਨ ਅਸੀਂ ਪਟਾਕੇ ਚਲਾਏ, ਉਸ ਦਿਨ ਅਸੀਂ ਨਵੇਂ ਕੱਪੜੇ ਸਿਲਵਾਏ, ਜਾਂ ਉਸ ਦਿਨ ਅਸੀਂ ਨੇ ਮਿਠਾਈਆਂ ਖਰੀਦੀਆਂ, ਜਾਂ ਘਰ ਨੂੰ ਰੰਗ ਰੋਗਨ ਕੀਤਾ, ਹੈ ਨਾ। ਬਹੁਤ ਸਾਰੀਆਂ ਗੱਲਾਂ ਨੇ ਜਿਹੜੀਆਂ ਤੁਸੀਂ ਦੀਵਾਲੀ 'ਤੇ ਲਿਖ ਸਕਦੇ ਹੋ, ਕਿਉਂਕਿ ਦੀਵਾਲੀ ਤੁਸੀਂ ਮਨਾਈ ਹੋਈ ਹੈ। ਇਹ ਹਾਲਾਤ ਮੈਂ ਆਪਣੇ ਪਿੰਡੇ 'ਤੇ ਹੰਢਾਏ ਹੋਏ ਆ। ਸਾਡੇ ਦਰਾਂ ਦੇ ਵਿੱਚ ਵੀ ਸੇਠ ਦਾ, ਬਾਣੀਏ ਦਾ ਸਕੂਟਰ ਰੁਕਦਾ ਸੀਗਾ ਪੈਸੇ ਮੰਗਣ ਵਾਲੇ ਦਾ, ਕਿਉਂਕਿ ਕਬੀਲਦਾਰੀਆਂ ਮੈਂ ਵੀ ਆਪਣੀਆਂ ਭੈਣਾਂ ਹੱਥਾਂ 'ਤੇ ਆਪਣੇ ਆਪ ਡੱਕਿਆਂ ਨਾਲ ਮਹਿੰਦੀ ਲਾ ਕੇ ਜਿੱਥੇ ਬਾਪੂ ਨੇ ਤੋਰਤੀਆਂ ਜਾਂਦੀਆਂ ਦੇਖੀਆਂ ਨੇ ਜੀ। ਮੈਂ ਯਾਰੀਆਂ ਲੱਗਦੀਆਂ ਦੇਖੀਆਂ ਨੇ, ਯਾਰੀਆਂ ਟੁੱਟਦੀਆਂ ਦੇਖੀਆਂ ਨੇ, ਅਤੇ ਲੋਕ ਅਣਖਾ ਪਕਾਉਂਦੇ ਦੇਖਿਆ ਮੈਂ। ਕਬੀਲਦਾਰੀਆਂ, ਮੇਲੇ, ਮੁਸਾਫਰ, ਦੀਵਾਲੀਆਂ, ਲੋਹੜੀਆਂ ਸਭ ਦੇਖਿਆ ਨੇ। ਉਹ ਹਾਲਾਤ ਮੇਰੇ ਗਾਣਿਆਂ ਦਾ ਰੂਪ ਲੈ ਗਏ। ਅੱਜ ਜਿਸ ਤਰ੍ਹਾਂ ਦਾ ਮਾਹੌਲ ਚੱਲ ਰਿਹਾ, ਜਿਸ ਤਰ੍ਹਾਂ ਦੀ ਗੀਤਕਾਰੀ ਦਾ ਅੱਜ ਬੋਲਬਾਲਾ ਹੈ, ਬਹੁਤ ਸਾਰੇ ਗੀਤਕਾਰ ਹੈ ਗਾਇਕੀ ਵੱਲ ਆ ਰਹੇ ਨੇ, ਇਹਦੇ ਪਿੱਛੇ ਤੁਸੀਂ ਕੀ ਕਾਰਨ ਸਮਝਦੇ ਹੋ? ਕਿ ਇਹਦੇ ਵਿੱਚ ਇਹ ਕਾਰਨ ਤਾਂ ਨਹੀਂ ਕਿ ਗੀਤਕਾਰਾਂ ਨੂੰ ਉਹਨਾਂ ਦੀ ਗੀਤਾਂ ਦਾ ਸਹੀ ਮੁੱਲ ਨਹੀਂ ਮਿਲ ਰਿਹਾ, ਜਾਂ ਉਹ ਸਹੀ ਮੁੱਲ ਲੈਣ ਵਾਸਤੇ ਗਾਇਕੀ ਦਾ ਜਿਹੜਾ ਰਾਹ ਫੜਿਆ? ਬਹੁਤ ਸਾਰੇ ਗੀਤਕਾਰ ਹੈ ਜਿਨ੍ਹਾਂ ਦੇ ਵਿੱਚ ਨਾਮਵਰ ਅੱਜ ਗਾਇਕ ਬਣ ਚੁੱਕੇ ਆ, ਉਹ ਆਏ ਹੋਏ ਨੇ। ਬਿਲਕੁਲ। ਜਿਹੜਾ ਗੀਤਕਾਰ ਆ ਉਹ ਆਪਣੇ ਆਪ 'ਚ ਗਾਇਕ ਤਾਂ ਹੁੰਦਾ ਹੀ ਆ, ਹੈ ਨਾ। ਗੀਤਕਾਰੀ ਇਹ ਹੈ ਵੀ ਗੀਤਕਾਰੀ ਤੁਸੀਂ ਕਿਤੋਂ ਸਿੱਖ ਨਹੀਂ ਸਕਦੇ ਜੀ, ਹੈ ਨਾ। ਤੁਸੀਂ ਦੇਖਿਆ ਵੀ ਉੱਥੇ ਗੀਤ ਲਿਖਣ ਦੀਆਂ ਕਲਾਸਾਂ ਲੱਗਦੀਆਂ ਨੇ, ਕਲਾਸਾਂ ਲੱਗਦੀਆਂ ਹੁੰਦੀਆਂ ਨੇ ਸਿੱਖਣ ਦੀਆਂ, ਹੈ ਨਾ, ਜਾਂ ਮਿਊਜ਼ਿਕ ਡਾਇਰੈਕਟਰ ਬਣਨ ਦੀਆਂ ਕਲਾਸਾਂ ਲੱਗਦੀਆਂ ਨੇ, ਜਾਂ ਥੀਏਟਰ ਹੁੰਦੇ ਨੇ। ਤੁਸੀਂ ਅੱਜ ਤੱਕ ਦਿਖਾ ਦਿਓ ਵੀ ਇੱਥੇ ਗੀਤ ਸਿਖਾਏ ਜਾਂਦੇ ਨੇ ਲਿਖਣੇ। ਅਤੇ ਗੀਤ ਜਿਹੜਾ ਗੋਡ ਗਿਫਟ ਹੁੰਦਾ ਜੀ। ਅਤੇ ਗੀਤਕਾਰ ਜਦੋਂ ਗੀਤ ਲਿਖਦਾ, ਉਹ ਅੱਧੀ ਕੀ ਪੂਰੀ ਤਰਜੀਹ ਉਹਦੇ ਮਨ ਦੇ ਵਿੱਚ ਹੁੰਦੀ ਹੈ, ਉਹਨੇ ਕਿਹੜੇ ਮਾਹੌਲ 'ਤੇ ਗਾਣਾ ਲਿਖਿਆ, ਵਸਾਇਆ ਹੁੰਦਾ। ਫਿਰ ਗੀਤਕਾਰ ਨੂੰ ਲੱਗਦਾ ਵੀ ਇਹ ਗੀਤ ਜੇ ਮੈਂ ਆਪਦੀ ਆਵਾਜ਼ ਦੇ ਵਿੱਚ ਹੀ ਗਾ ਦੇਵਾਂ, ਹੈ ਨਾ। ਫਿਰ ਦੂਜੀ ਜਿਹੜੀ ਤੁਹਾਡੀ ਵੋਕਲ ਆਵਾਜ਼ ਹੈ ਉਹ ਪਰਮਾਤਮਾ ਵੱਲੋਂ ਹੁੰਦੀ ਹੈ, ਹੈ ਨਾ। ਅਤੇ ਅੱਜ ਦੇ ਹਾਲਾਤ ਇਹ ਹੋ ਗਏ ਵੀ ਗੀਤਕਾਰ ਤੋਂ
ਤਾਂ ਗਾਣਾ ਲਿਆ ਜਾਂਦਾ, ਸਿਰਫ ਇੱਕ ਟਾਈਮ ਉਹਨੂੰ ਪੇਮੈਂਟ ਦਿੱਤੀ ਜਾਂਦੀ ਹੈ। ਜੀ ਉਹ ਕਿੰਨੀ ਦਿੱਤੀ ਜਾਂਦੀ ਹੈ ਡਿਪੈਂਡ ਕਰਦਾ ਅਗਲੇ ਵਾਲੇ ਤੇ, ਅਗਲੇ ਸਿੰਗਰ ਤੇ। ਜੀ ਤੇ ਉਹ ਫਿਰ ਉਹਨੂੰ ਦੁਬਾਰਾ ਪੁੱਛਿਆ ਨਹੀਂ ਜਾਂਦਾ, ਜੀ ਫਿਰ ਉਹ ਕਲਾਕਾਰ ਕਹਿ ਦਿੰਦਾ ਮੇਰਾ ਗੀਤ ਹੈ ਜੀ ਇਹ। ਬਹੁਤ ਸਾਰੇ ਗੀਤਕਾਰ ਆਪਾਂ ਦੇਖੇ ਆ ਮਤਲਬ ਤਾਂ ਮੇਰਾ ਕਹਿਣ ਦਾ ਮਤਲਬ ਵੀ ਤਾਂ ਕਰਕੇ ਜਿਹੜੇ ਗੀਤਕਾਰ ਨੇ ਉਹ ਅੱਜ ਕਲਾਕਾਰ ਬਣ ਗਏ। ਬਿਲਕੁਲ ਜੀ ਬਿਲਕੁਲ। ਅੱਜ ਕੱਲ੍ਹ ਜਿਹੜੇ ਗੀਤਕਾਰ ਆ, ਬਹੁਤ ਸਾਰੇ ਗੀਤਕਾਰ ਹੈ ਜਿਹੜੇ ਕਿ ਮਾੜੇ ਹਾਲਾਤਾਂ 'ਚੋਂ ਗੁਜ਼ਰ ਰਹੇ ਆ। ਜੇ ਮੈਂ ਇੱਥੇ ਗੱਲ ਕਰਾਂ ਤਾਂ ਪਿਛਲੇ ਦਿਨੀ ਮੈਂ ਗਾਮਾ ਜੀ ਦੀ ਇੰਟਰਵਿਊ ਸੁਣ ਰਿਹਾ ਸੀ, ਜਿਹੜੇ ਕਿ ਬੜੇ ਉਹਨਾਂ ਹਾਲਾਤਾਂ 'ਚੋਂ ਲੰਘ ਰਹੇ ਨੇ ਕਿ ਉਹਨਾਂ ਦੇ ਬਿਮਾਰੀ ਹੈ ਜਾਂ ਹੋਰ ਹੈ। ਮਤਲਬ ਇਹਨਾਂ ਹਾਲਾਤਾਂ ਪਿੱਛੇ ਉਹ ਗੀਤਕਾਰ ਜਿਹੜੇ ਗਾਇਕ ਆ ਉਹ ਗੀਤਕਾਰ ਦੀ ਬਾਂਹ ਕਿਉਂ ਨਹੀਂ ਫੜਦੇ, ਜਦੋਂ ਉਹ ਇਹਨਾਂ ਹਾਲਾਤਾਂ ਦੇ, ਜਦੋਂ ਕਿ ਉਹਨਾਂ ਗੀਤਕਾਰਾਂ ਦੇ ਗੀਤ ਗਾ ਕੇ ਹੀ ਗਾਇਕ ਆ ਜਿਹੜਾ ਸ਼ੋਹਰਤ ਹਾਸਲ ਕਰਦਾ, ਉਹ ਨਾਮ ਹਾਸਲ ਕਰਦਾ, ਪੈਸਾ ਹਾਸਲ ਕਰਦਾ, ਅਤੇ ਉਦੋਂ ਬਾਅਦ ਉਹ ਗੀਤਕਾਰ ਦੀ ਬਾਂਹ ਫੜਨ ਤੋਂ ਕਿਉਂ ਭੱਜਦੇ ਆ? ਬਿਲਕੁਲ ਜੀ, ਮੈਂ ਦੇਖੋ ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦਾ ਕਿ ਸਾਰਾ ਕਸੂਰ ਕਲਾਕਾਰਾਂ ਦਾ ਵੀ ਹੈ ਨੀਗਾ। ਜੇ ਮੈਂ ਕਹਾਂ ਜੀ ਹੈ ਨਾ ਜੀ, ਮੈਂ ਗੀਤਕਾਰ ਹਾਂ, ਮੈਨੂੰ ਪਲੈਨਿੰਗ ਕਰਨੀ ਚਾਹੀਦੀ ਹੈ ਮੈਂ ਕਿੱਦਾਂ ਕਰਨਾ। ਜਦੋਂ ਤੁਹਾਡੇ ਚਲੋ ਪਹਿਲਾਂ ਜ਼ਮਾਨਾ ਹੋਰ ਸੀ, ਪਹਿਲਾਂ ਗੀਤਕਾਰਾਂ ਨੂੰ ਉਹਨੇ ਪੈਸੇ ਨਹੀਂ ਦਿੱਤੇ ਜਾਂਦੇ ਸੀ। ਜੀ ਅੱਜ ਕੱਲ੍ਹ ਗੀਤਕਾਰਾਂ ਦਾ ਮੁੱਲ ਵੀ ਪੈ ਰਿਹਾ, ਅਤੇ ਮੁੱਲ ਆਪ ਵੀ ਪਾਉਣਾ ਚਾਹੀਦਾ ਬੰਦੇ ਨੂੰ। ਜਦੋਂ ਗਾਣਾ ਲੈਂਦੇ ਉਦੋਂ ਕਮਿਟਮੈਂਟ ਕਰੋ, ਮੈਂ ਇੰਨੇ ਪੈਸੇ ਲਾਊਂਗਾ। ਬਾਅਦ 'ਚ ਕਿਸੇ ਨੂੰ ਭੰਡਣ ਦੀ ਵੀ ਲੋੜ ਨਹੀਂ ਹੈਗੀ ਨਾ। ਜੇ ਅਗਲੇ ਨੂੰ ਲੱਗੂਗਾ ਕਿ ਮੈਂ ਤੁਹਾਡਾ ਗਾਣਾ ਗਾਉਣਾ, ਤਾਂ ਅਗਲਾ ਪੈਸੇ ਦੇ ਕੇ ਤੁਹਾਨੂੰ ਗਾਣਾ ਲੈ ਲੂਗਾ। ਜਿਹੜੇ ਪੁਰਾਣੇ ਨੇ, ਜਿਵੇਂ ਉਸਤਾਦ ਹੋਰੀ, ਮੈਂ ਨਾਂ ਨਹੀਂ ਲੈਂਦਾ, ਹੁਣ ਜਿੰਨੇ ਵੀ ਪੁਰਾਣਿਆਂ ਦੀਆਂ ਬਹੁਤ ਇੰਟਰਵਿਊਆਂ ਤੁਸੀਂ ਦੇਖਦੇ ਹੋ ਵੀ ਗੀਤਕਾਰਾਂ ਦਾ ਬੁਰਾ ਹਾਲ ਜੀ, ਕਲਾਕਾਰ ਨੇ ਉਹਦਾ ਹਾਲ ਨਹੀਂ ਪੁੱਛਿਆ, ਇਹ ਨਹੀਂ ਪੁੱਛਿਆ। ਕਲਾਕਾਰ ਵੀ ਵਿਚਾਰਾ ਕਿਤੇ ਨਾ ਕਿਤੇ ਮਜਬੂਰ ਹੁੰਦਾ, ਪਰ ਜੇ ਕਲਾਕਾਰ ਚਾਹਵੇ ਤਾਂ ਗੀਤਕਾਰ ਨੂੰ ਬਚਾ ਸਕਦਾ। ਕਿਉਂਕਿ ਜੇ ਕਲਾਕਾਰ ਅੱਜ ਰੋਟੀ ਖਾਂਦਾ ਤਾਂ ਉਹਦੇ ਗੀਤ ਤੋਂ ਖਾਂਦਾ, ਕਿਉਂਕਿ ਗੀਤਕਾਰ ਇੱਕ ਜੜ ਹੁੰਦਾ ਹੈ ਨਾ ਉਸ ਰੁੱਖ ਦੀ, ਜਿਹਤੇ ਫਲ ਫੁੱਲ ਸਭ ਕੁਝ ਸਾਵਾਂ ਫੇਰ ਦਿੰਦਾ ਉਹ, ਕਿਉਂ ਗੀਤਕਾਰ ਜੜ ਹੁੰਦਾ ਹੈ ਨਾ। ਗੀਤਕਾਰ ਜੜ ਹੁੰਦਾ ਤਾਂ ਜੜ ਨੂੰ ਛੱਡਣਾ ਨਹੀਂ ਚਾਹੀਦਾ ਹੈ ਨਾ। ਜਿਹੜੇ ਜੜ੍ਹਾਂ ਛੱਡ ਜਾਂਦੇ ਉਹ ਛੇਤੀ ਡਿੱਗ ਪੈਂਦੇ ਆ, ਹਨੇਰੀਆਂ ਦੀ ਸੱਡੋ ਬੁੱਲੇ ਹਵਾ 'ਤੇ ਨਾ ਸਹਿੰਦੇ ਆ। ਸੋ ਟੀਮ ਵਰਕ ਹੋਣਾ ਜ਼ਰੂਰੀ ਆ। ਅੱਜ ਕੱਲ੍ਹ ਗੀਤਕਾਰ ਨੂੰ ਇਹ ਨਹੀਂ ਪਤਾ ਲੱਗਦਾ ਕਿ ਉਹ ਕਿਹੜਾ ਕਲਾਕਾਰ ਹੈ ਜਿਹਨੇ ਮੇਰਾ ਗਾਣਾ ਗਾਤਾ। ਕੰਪਨੀ ਕਹਿੰਦੀ ਹੈ ਜੀ ਸਾਨੂੰ ਗਾਣਾ ਦੇ ਦਿਓ, ਅਸੀਂ ਉਹ ਅੱਗੇ ਗਵਾ ਦਿੰਦੇ ਨੇ। ਦੋਵਾਂ ਦੀ ਆਪਸ ਦੇ ਵਿੱਚ ਮੈਚਿੰਗ ਹੋਣੀ ਚਾਹੀਦੀ ਹੈ, ਅਤੇ ਗੀਤਕਾਰ ਦੱਸੇ ਵੀ ਯਾਰ ਆਹ ਹਾਲਾਤ ਸੀ ਜਦੋਂ ਮੈਂ ਗਾਣਾ ਲਿਖਿਆ ਸੀਗਾ ਹੈ ਨਾ, ਅਤੇ ਉਹਦੀ ਬਣਦੀ ਪੇਮੈਂਟ ਵੀ ਕਲਾਕਾਰ ਨੂੰ ਦੇਣੀ ਚਾਹੀਦੀ ਹੈ। ਸੋ ਅੱਜ ਕੱਲ੍ਹ ਸ਼ਾਰਟਕੱਟ ਜ਼ਿਆਦਾ ਅਪਣਾਉਂਦੇ ਆ ਜੀ ਲੋਕ, ਅਤੇ ਗੀਤਕਾਰ ਨੂੰ ਮੈਨੂੰ ਤਾਂ ਲੱਗਦਾ ਵੀ ਆਪ ਹੀ ਗਾਉਣਾ ਚਾਹੀਦਾ। ਹੁਣ ਮੈਂ ਵੀ ਆਪ ਹੀ ਗਾ ਰਿਹਾ ਜੀ। ਤੁਹਾਡੇ ਨਾਲ ਵੀ ਕਿਤੇ ਨਾ ਕਿਤੇ, ਕਿਉਂਕਿ ਤੁਸੀਂ ਜਿਹੜੇ ਬਹੁਤ ਸਾਰੇ ਨਾਮਵਰ ਗਾਇਕ ਆ, ਚਾਹੇ ਉਹ KS ਮੱਖਣ ਹੈ, ਨਛੱਤਰ ਗਿੱਲ ਹੈ, ਜਾਂ ਬਾਬਾ ਜੀ ਹੈ, ਬਹੁਤ ਸਾਰੇ ਨਾਮਵਰ ਗਾਇਕ ਆ ਜਿਨ੍ਹਾਂ ਨੇ ਤੁਹਾਡੇ ਗੀਤ ਗਾਏ। ਹੁਣ ਕਿਹਦਾ ਨਾਂ ਲਵਾਂ? ਤੁਹਾਨੂੰ ਵੀ ਕਿਤੇ ਇਸ ਤਰ੍ਹਾਂ ਦੀ ਕਿਸੇ ਸਮੱਸਿਆ ਦਾ ਸਾਹਮਣਾ ਕਰਨਾ ਪਿਆ, ਜਾਂ ਤੁਹਾਡਾ ਕੋਈ ਗੁੱਸਾ ਗਿਲਾ ਕਿਸੇ ਗਾਇਕ ਨਾਲ ਹੋਵੇ ਕਿ ਉਹ ਉਸ ਤੋਂ ਬਾਅਦ ਤੁਹਾਡਾ ਫੋਨ ਨਹੀਂ ਚੱਕ ਰਿਹਾ ਜਾਂ ਤੁਹਾਡੇ ਨਾਲ ਗੱਲ ਕਰਨ ਦੀ ਕੋਸ਼ਿਸ਼ ਨਹੀਂ ਕਰ ਰਿਹਾ, ਜਿਹਦੇ ਨਾਲ ਤੁਸੀਂ ਕੰਟੈਕਟ ਕੀਤਾ? ਇਹ ਦੇਖੋ ਹੈ ਤਾਂ ਸੱਚ ਹੈ ਜੀ, ਕਿਉਂਕਿ ਕਲਾਕਾਰਾਂ ਦੀ ਵੀ ਗਲਤੀ ਨਹੀਂ। ਮੈਂ ਪਹਿਲਾਂ ਕਿਹਾ ਕਲਾਕਾਰਾਂ ਨੂੰ ਹਰ ਸਾਲ ਖਿਡਾਰੀ ਨਵਾਂ ਪੈਦਾ ਹੁੰਦਾ ਹੈ, ਹਰ ਸਾਲ ਗੀਤਕਾਰ ਲਿਖਾਰੀ ਪੈਦਾ ਹੁੰਦਾ ਹੈ। ਸੋ ਲਿਖਾਰੀ ਜਦੋਂ ਕੋਈ ਨਵਾਂ ਉਹਨਾਂ ਨੂੰ ਮਿਲ ਜਾਂਦਾ ਹੈ, ਅਤੇ ਹੁਣ ਜਿਹੜੇ ਪੁਰਾਣੇ ਨੇ, ਜਿੱਦਾਂ ਮੈਂ ਆਪਣੇ ਆਪ ਨੂੰ ਬਹੁਤਾ ਪੁਰਾਣਾ ਨਹੀਂ ਸਮਝਦਾ, ਹੁਣ ਜਿਨ੍ਹਾਂ ਨਾਲ ਪਹਿਲਾਂ ਕੰਮ ਕਲਾਕਾਰ ਨੇ ਕੀਤਾ ਹੁੰਦਾ ਹੈ, ਹੁਣ ਉਹ ਗੀਤਕਾਰ ਨੂੰ ਪੇਮੈਂਟ ਦੇਣੀ ਪੈਣੀ ਹੈ। ਜਿਹੜਾ ਨਵਾਂ ਆ ਗਿਆ ਉਹ ਹੋ ਸਕਦਾ ਕੋਲੋਂ ਪੇਮੈਂਟ ਦੇ ਦੇਵੇ। ਕੁਛ ਨਵੇਂ ਗੀਤਕਾਰਾਂ ਨੇ ਵੀ ਕਲਾਕਾਰਾਂ ਦੀਆਂ ਆਦਤਾਂ ਖਰਾਬ ਕੀਤੀਆਂ ਨੇ। ਹੁਣ ਜਿਹੜਾ ਮੁਫਤ ਦੇ ਰਿਹਾ, ਕਿਉਂਕਿ ਪੈਦਾ ਤਾਂ ਹਰ ਵਾਰ ਹੁੰਦਾ ਨਾ ਨਵਾਂ ਗੀਤਕਾਰ ਜਾਂ ਨਵਾਂ ਖਿਡਾਰੀ। ਹੁਣ ਨਵਾਂ ਗੀਤਕਾਰ ਨੇ ਆਪਦੇ ਕੋਲੋਂ ਪੇਮੈਂਟ ਦੇ ਕੇ ਕਹਤੇ ਵੀ ਯਾਰ ਕਮਾਲ ਹੈ, ਮੇਰਾ ਬਾਬੇ ਨੇ ਗਾਣਾ ਗਾਤਾ ਯਾਰ, ਵੀ ਮੇਰੇ ਬੇਸ਼ੱਕ ਪੈਸੇ ਲੈ ਲਓ ਹੈ ਨਾ ਤੁਸੀਂ, ਵੀ ਮੇਰਾ ਉਹ ਫਲਾਣੇ ਨੇ ਗਾਤਾ ਜੀ, ਉਹ ਮੇਰਾ ਬਿੱਲੇ ਨੇ ਗਾਤਾ, ਉਹ ਕਿਹੜੇ ਕਲਾਕਾਰਾਂ ਦਾ ਨਾਮ ਲਵਾਂ, ਵੀ ਉਹਨੇ ਮੇਰਾ ਗਾਣਾ ਗਾਤਾ, ਕੋਲੋਂ ਪੇਮੈਂਟ ਦੇ ਦਿੰਦੇ ਨੇ। ਫਿਰ ਉਹ ਮੇਰੇ ਵਰਗੇ ਪਿੱਛੇ ਰਹਿ ਜਾਂਦੇ ਆ। ਫਿਰ ਉਹ ਅਗਲੇ ਸਾਲ ਉਹ ਬੰਦਾ ਪਿੱਛੇ ਰਹਿ ਜਾਂਦਾ, ਉਹ ਗੀਤਕਾਰ। ਬਿਲਕੁਲ ਜੀ ਬਿਲਕੁਲ। ਉਹਨਾਂ ਨੂੰ ਫਿਰ ਕੋਈ ਨਵਾਂ ਬੰਦਾ ਮਿਲ ਜਾਂਦਾ ਜੀ। ਸੋ ਪਹਿਲੀ ਗੱਲ ਤਾਂ ਕਲਾਕਾਰਾਂ ਨੂੰ ਉਹਨਾਂ ਦੀ ਬਣਦੀ ਪੇਮੈਂਟ ਦੇਣੀ ਚਾਹੀਦੀ ਹੈ, ਕੋਈ ਨਵਾਂ ਚਾਹੇ ਪੁਰਾਣਾ ਹੈ ਨਾ। ਅਤੇ ਗੀਤਕਾਰਾਂ ਦਾ ਵੀ ਹੱਕ ਬਣਦਾ ਕਿ ਆਪਦੀ ਚੀਜ਼ ਦੀ ਪੇਮੈਂਟ ਲੈਣੀ ਚਾਹੀਦੀ ਹੈ, ਨਹੀਂ ਤਾਂ ਫਿਰ ਉਹ ਪਛਤਾਉਂਦੇ ਰਹਿੰਦੇ ਆ ਸਾਰੀ ਜ਼ਿੰਦਗੀ। ਜਿੱਦਾਂ ਇੰਟਰਵਿਊ ਦੇਖਦੇ ਆਪਾਂ, ਤੁਸੀਂ ਵੀ ਗਾਇਕੀ ਦੇ ਵਿੱਚ ਕਦਮ ਰੱਖ ਰਹੇ ਹੋ। ਤੁਸੀਂ ਆਪਣੀ ਗੱਲ ਹੋਈ ਕਿ ਤੁਸੀਂ ਕੁਝ ਗੀਤ ਰਿਕਾਰਡ ਕਰਵਾ ਰਹੇ ਹੋ। ਇਸ ਦੇ ਪਿੱਛੇ ਵੀ ਕਿਤੇ ਇਹ ਰੀਜ਼ਨ ਤਾਂ ਨਹੀਂ ਹੈਗਾ ਕਿ ਤੁਸੀਂ ਇਹਨਾਂ ਗਾਇਕਾਂ ਤੋਂ ਕਿਤੇ ਨਾ ਕਿਤੇ ਮੂੰਹ ਮੋੜ ਲਿਆ ਕਿ ਖੁਦ ਗਾਇਕੀ ਦੇ ਪਾਸੇ ਜਿਹੜਾ ਕਦਮ ਰੱਖ ਰਹੇ ਹੋ? ਕੀ ਇਹਦੇ ਬਾਰੇ ਕੀ ਦੱਸ ਕਹਿਣਾ ਚਾਹੋਗੇ? ਦੇਖੋ ਦੋ ਗੱਲਾਂ ਨੇ ਜੀ ਨਾ, ਅਤੇ ਜਿੰਨਾ ਚਿਰ ਤੁਸੀਂ ਸਿੰਗਰ ਨਹੀਂ ਬਣਦੇ ਹੈ ਨਾ, ਗੀਤਕਾਰ ਆ ਜਿਹੜਾ ਉਹ ਪਰਦੇ ਦੇ ਪਿੱਛੇ ਰਹਿ ਜਾਂਦਾ, ਚਾਹੇ ਮਿਊਜ਼ਿਕ ਡਾਇਰੈਕਟਰ ਹੈ ਨਾ। ਅਤੇ ਸਾਨੂੰ ਵੀ ਦੁੱਖ ਹੁੰਦਾ ਵੀ ਯਾਰ ਹਵਾ 'ਚ ਫੜ ਕੇ ਸ਼ਬਦ ਸਾਡੇ ਲਿਖੇ ਹੋਏ ਨੇ ਜੀ, ਠੀਕ ਹੈ। ਅਤੇ ਮੈਂ ਅਤੇ ਕਲਾਕਾਰ ਜਦੋਂ ਕਿਤੇ ਜਾਂਦੇ ਹਾਂ ਅਤੇ ਸਾਨੂੰ ਕੋਈ ਪੁੱਛਦਾ ਨਹੀਂ। ਕਲਾਕਾਰ ਨਾਲ ਉਹ ਲੋਕ ਸੈਲਫੀਆਂ ਕਰਾਉਂਦੇ ਆ, ਉਹਦੀ ਬੱਲੇ ਬੱਲੇ ਆਹ ਫਲਾਣੇ ਦਾ ਗਾਣਾ ਆਇਆ ਜੀ, ਉਹਦਾ ਗਾਣਾ ਬਣ ਜਾਂਦਾ ਫਿਰ ਉਹ ਜਦੋਂ ਕਿ ਗਾਣਾ ਉਹਦਾ ਹੁੰਦਾ ਜਿਹੜੇ ਬੰਦੇ ਨੇ ਹਵਾ 'ਚੋਂ ਫੜ ਕੇ ਸ਼ਬਦ ਲਿਖ ਕੇ ਉਹ ਗਾਣਾ ਬਣਾਇਆ ਹੁੰਦਾ। ਫਿਰ ਦੁੱਖ ਲੱਗਦਾ ਵੀ ਯਾਰ ਆਪਾਂ ਕਿਉਂ ਨਹੀਂ ਕਰ ਸਕਦੇ।
ਕਿਉਂਕਿ ਕਲਾਕਾਰੀ ਸਿੱਖ ਸਕਦਾ ਬੰਦਾ। ਮੈਂ ਪਹਿਲਾਂ ਕਿਹਾ ਵੀ ਗੀਤਕਾਰੀ ਨਹੀਂ ਸਿੱਖ ਸਕਦਾ। ਗੀਤਕਾਰੀ ਤਾਂ ਉਹ ਕੁਦਰਤ ਦੀ ਦੇਣ ਹੈ ਨਾ। ਕੋਈ ਪੜ੍ਹ ਲਿਖ ਕੇ ਵਧੀਆ ਜੱਜ ਬਣ ਸਕਦੇ ਹੋ ਤੁਸੀਂ, ਵਕੀਲ ਬਣ ਸਕਦੇ ਹੋ, IPS ਅਫਸਰ ਬਣ ਸਕਦੇ ਹੋ ਜੀ। ਪਰ ਜਿਹੜੀ ਗੀਤਕਾਰੀ ਹੈ ਉਹ ਰੱਬ ਵੱਲੋਂ ਹੁੰਦੀ ਹੈ ਜੀ। ਕਲਾ ਨੂੰ ਤੁਸੀਂ ਪ੍ਰੋਗਰੈਸ ਕਰ ਸਕਦੇ ਹੋ, ਪੈਦਾ ਨਹੀਂ ਕਰ ਸਕਦੇ। ਬਿਲਕੁਲ ਜੀ, ਬਿਲਕੁਲ। ਹਾਂ, ਕਿਤੇ ਨਾ ਕਿਤੇ ਕਲਾਕਾਰ ਦਾ ਬੰਦਾ ਬਣ ਸਕਦਾ, ਗਾਉਣ ਤਾਂ ਲੱਗ ਸਕਦਾ, ਪਰ ਲਿਖਣ ਵਾਲਾ ਕੰਮ ਮੈਨੂੰ ਤਾਂ ਲੱਗਦਾ ਉਹ ਰੱਬ ਵੱਲੋਂ, ਰੱਬ ਲਿਖਾਉਂਦਾ। ਬਿਲਕੁਲ ਜੀ, ਬਿਲਕੁਲ। ਜੇ ਅੱਜ ਕੱਲ੍ਹ ਆਪਾਂ ਗੱਲ ਕਰੀਏ, ਅੱਜ ਕੱਲ੍ਹ ਦੇ ਜਿਹੜੇ ਗਾਇਕ ਆ ਖੁਦ ਲਿਖ ਰਹੇ ਨੇ, ਜਾਂ ਚਾਹੇ ਉਹ ਸਿੱਧੂ ਮੂਸੇਵਾਲਾ ਜਾਂ ਕਰਨ ਔਜਲਾ ਜਾਂ ਕੁਛ ਜਿਹੜੇ ਪਹਿਲਾਂ ਸਿੱਧੂ ਮੂਸੇਵਾਲਾ ਵੀ ਪਹਿਲਾਂ ਗੀਤਕਾਰ ਸੀ ਜੀ। ਹਾਂ, ਪਹਿਲਾਂ ਉਹਨੇ ਗੀਤ ਦੇਣ ਦੀ ਕੋਸ਼ਿਸ਼ ਕੀਤੀ ਬਹੁਤ ਕਲਾਕਾਰਾਂ ਨੂੰ। ਮੈਂ ਵੀ ਕਿਹਾ ਸੀ ਨਾ ਕਿ ਅੱਜ ਕੱਲ੍ਹ ਮੈਂ ਵੀ ਮੱਟ ਸਾਹਿਬ ਹੋ ਗਿਆ, ਬੜੇ ਗੀਤਕਾਰਾਂ ਦੇ ਮੈਂ ਕੱਢੇ ਸੀਗੇ ਹਾੜੇ, ਬੜੇ ਕਲਾਕਾਰਾਂ ਦੇ ਮੈਂ ਕੱਢੇ ਸੀਗੇ ਹਾੜੇ, ਸਾਰਿਆਂ ਤੋਂ ਮਿਲੇ ਮੈਨੂੰ ਲਾਰੇ, ਬਸ ਲਾਰੇ। ਮੇਰੇ ਗੀਤਾਂ ਵਿੱਚ ਨਾਂ ਵੀ ਪਾ ਗਏ ਬਹੁਤ ਸਾਰੇ, ਪਰ ਮੇਰਾ ਸਫਲ ਖੁਆਬ ਹੋ ਗਿਆ। ਅੱਜ ਕੱਲ੍ਹ ਮੈਂ ਵੀ ਮੱਟ ਸਾਹਿਬ ਹੋ ਗਿਆ। ਇਹਦੇ ਵਿੱਚ ਮਿਹਰਬਾਨੀ ਰਾਜ ਬਰਾੜ ਦੀ, ਜਿਹਦੀ ਸੋਚ ਮੈਨੂੰ ਸੀ ਆਵਾਜ਼ਾਂ ਮਾਰਦੀ। ਗਾਣਾ ਫੋੜ ਵਾਲਾ ਜੱਟਾਂ ਲਈ ਬਰਾਗ ਹੋ ਗਿਆ। ਅੱਜ ਕੱਲ੍ਹ ਮੈਂ ਵੀ ਮੱਟ ਸਾਹਿਬ ਹੋ ਗਿਆ। ਮੈਂ ਇਸੇ ਸਵਾਲ 'ਤੇ ਆਉਣਾ ਚਾਹੁੰਦਾ ਸੀ ਕਿ ਅੱਜ ਕੱਲ੍ਹ ਦੀ ਜਿਹੜੀ ਗੀਤਕਾਰੀ ਆ, ਉਹ ਗੀਤਕਾਰਾਂ ਵੱਲੋਂ ਉਹਦੇ ਵਿੱਚ ਹਥਿਆਰ, ਸ਼ਬਾਬ ਅਤੇ ਸ਼ਰਾਬ ਦੱਬ ਕੇ ਵਰਤੀ ਜਾਂਦੀ ਹੈ, ਅਤੇ ਉਹਦਾ ਕੋਈ ਜੇ ਆਪਾਂ ਗੱਲ ਕਰੀਏ ਅਰਥਹੀਣ ਗੀਤਕਾਰੀ ਹੈ। ਤੁਸੀਂ ਫੋੜ ਜਿਹੜਾ ਤੁਹਾਡਾ ਗੀਤ ਹੈ, ਜਿਹੜਾ ਰਾਜ ਬਰਾੜ ਜੀ ਨੇ ਗਾਇਆ, ਬਹੁਤ ਮਕਬੂਲ ਹੋਇਆ। ਮਕਬੂਲ ਦੇ ਨਾਲ ਨਾਲ ਜੇ ਆਪਾਂ ਕਰੀਏ ਕਿ ਪੰਜਾਬ ਦੀ ਕਿਸਾਨੀ ਦਾ ਦਰਦ ਆ ਜਿਹੜਾ ਉਹ ਸਾਹਮਣੇ ਤੁਸੀਂ ਰੱਖਿਆ। ਅੱਜ ਕੱਲ੍ਹ ਦੀ ਗੀਤਕਾਰੀ ਦੇ ਵਿੱਚ ਇਸ ਤਰ੍ਹਾਂ ਦੀਆਂ ਚੀਜ਼ਾਂ ਕਿਉਂ ਨਹੀਂ? ਕੀ ਕਮੀ ਕਿੱਥੇ ਹੈ ਇਹਦੀ 'ਚ? ਦੇਖੋ ਜੀ, ਜਿਹੜੀ ਅੱਜ ਕੱਲ੍ਹ ਦੀ ਗੀਤਕਾਰੀ ਹੈ ਨਾ, ਮੈਂ ਤਾਂ ਇਹ ਕਹੂੰਗਾ ਜੇ ਤੁਸੀਂ ਉਹ ਗੀਤ, ਉਹੀ ਗੀਤ, ਆਪਣੇ ਗੀਤ ਜੀ ਆਪਣੀ ਬੇਬੇ ਨੂੰ ਬੁਲਾ ਕੇ ਸੁਣਾਓ ਤਾਂ ਫਿਰ ਉਹ ਗੀਤ ਵਧੀਆ ਲੱਗਣਗੇ ਤੁਹਾਨੂੰ ਵੀ ਸ਼ਾਇਦ। ਆਪਣੀ ਭੈਣ ਨੂੰ ਸੁਣਾਓ ਬਹਿ ਕੇ, ਅਤੇ ਆਪਣੀ ਘਰ ਵਾਲੀ ਨੂੰ ਸੁਣਾਓ, ਹੈ ਨਾ, ਆਪਣੇ ਸਾਰੇ ਰਿਸ਼ਤੇਦਾਰਾਂ ਨੂੰ ਸੁਣਾਓ ਵੀ ਆਹ ਗਾਣਾ ਮੈਂ ਲਿਖਿਆ। ਜੇ ਗਾਣਾ ਸੁਣਦੇ ਸੁਣਦੇ ਤੁਹਾਡੀਆਂ ਤੁਸੀਂ ਅੱਖਾਂ 'ਚ ਅੱਖਾਂ ਪਾ ਕੇ ਗੱਲ ਕਰ ਰਹੇ ਹੋ, ਫਿਰ ਤਾਂ ਮੈਂ ਮੰਨਦਾ ਕਿ ਉਹ ਗੀਤ ਵਧੀਆ ਨੇ। ਫਿਰ ਤੁਸੀਂ ਆਏ ਦਿਨ ਤੁਸੀਂ ਕੀ ਦੇਖਦੇ ਹੋ, ਸਟੇਜਾਂ ਦੇ ਉੱਤੇ ਕਲਾਕਾਰਾਂ ਦੇ ਗਲਮੇ ਫੜੇ ਜਾਂਦੇ ਨੇ ਜੀ। ਗਲਮੇ, ਹੁਣ ਜੇ ਤੁਸੀਂ ਪਹਿਲਾਂ ਆਪਣੇ, ਜੇ ਤੁਸੀਂ ਜਿਹੜੀ ਹੱਲਾਸ਼ੇਰੀ ਦਿੰਦੇ ਹੋ ਨਾ, ਉਹ ਤੁਹਾਨੂੰ ਹੀ ਤੰਗ ਕਰਦੀ ਹੈ। ਹੁਣ ਤੁਹਾਡੇ ਗਾਣੇ ਨੇ, ਮੈਂ ਕਰ ਦੂੰ, ਮੈਂ ਉਹ ਕਰ ਦੂੰ, ਮਾਰ ਦੂੰ, ਮੈਂ ਕੱਲਾ, ਮੇਰਾ ਖੂਨ ਖੌਲਦਾ, ਮੇਰਾ ਟਾਈਮ ਬੰਨ ਲੈ, ਜਗ੍ਹਾ ਤੇਰੀ ਟਾਈਮ ਮੇਰਾ, ਫਲਾਨਾ ਢਿਮਕਾ, ਕੁੱਟ ਦੂੰ, ਮਾਰ ਦੂੰ। ਫਿਰ ਉਹ ਚੀਜ਼ ਹੀ ਸਾਈਕੋਲੋਜੀ ਦਿਮਾਗ ਦੇ ਵਿੱਚ ਭਰਦੀ ਹੈ ਸਰੋਤਿਆਂ ਦੀ। ਬਿਲਕੁਲ ਜੀ, ਬਿਲਕੁਲ। ਫਿਰ ਉੱਥੇ ਮੈਨੂੰ ਲੱਗਦਾ ਕਲਾਕਾਰਾਂ ਨੂੰ ਖੁਸ਼ ਹੋਣਾ ਚਾਹੀਦਾ ਜਦੋਂ ਇਹਨਾਂ ਦਾ ਕੋਈ ਗਲਮਾ ਫੜਦਾ। ਇਹਨਾਂ ਨੂੰ ਲੱਗਣਾ ਚਾਹੀਦਾ ਵੀ ਜਿਹੜਾ ਮੈਂ ਗਾਣਾ ਲਿਖਿਆ ਸੀ ਬਦਮਾਸ਼ੀ ਵਾਲਾ, ਉਹ ਮੇਰਾ ਗਾਣਾ ਸਕਸੈਸਫੁਲ ਹੋ ਗਿਆ, ਉਹ ਮੇਰਾ ਗਾਣਾ ਹਿੱਟ ਹੋ ਗਿਆ। ਉਹ ਗਾਣਾ ਹਿੱਟ ਹੋ ਗਿਆ ਵੀ ਹਾਂ ਯਾਰ, ਮੇਰਾ ਗਲਮਾ ਫੜਨ ਲੱਗ ਗਏ ਲੋਕ, ਮੇਰੇ ਗਾਣੇ ਦਾ ਅਸਰ ਪਿਆ ਤੁਹਾਡੇ 'ਤੇ ਜੀ। ਚੰਗੇ ਗਾਣੇ ਲਿਖੋਗੇ ਤਾਂ ਚੰਗੇ ਸੰਸਕਾਰ ਮਿਲਣਗੇ, ਤਾਂ ਲੜਾਈਆਂ ਨਹੀਂ ਹੋਣਗੀਆਂ। ਜੇ ਤੁਸੀਂ ਲੜਾਈਆਂ ਵਾਲੇ ਗਾਣੇ ਲਿਖੋਗੇ ਤਾਂ ਲੜਾਈਆਂ ਹੋਣਗੀਆਂ। ਉਹ ਤੁਹਾਡੇ ਲਈ ਤੁਸੀਂ ਬਗਾਨੇ ਨਹੀਂ, ਉਹਦੇ ਲਈ ਜਿਹੜੇ ਬੰਦਾ ਸਰੋਤਾ ਹੈ। ਤੁਸੀਂ ਹੀ ਇਹ ਗਾਣਿਆਂ ਦੇ ਰਾਹੀਂ ਹੀ ਬੰਦਿਆਂ ਨੂੰ ਭੜਕਾਉਂਦੇ ਹੋ, ਤਾਂ ਮੈਨੂੰ ਨਹੀਂ ਲੱਗਦਾ ਉਹਨਾਂ ਨੂੰ ਨਾਰਾਜ਼ ਹੋਣਾ ਚਾਹੀਦਾ ਜਦੋਂ ਕੋਈ ਗਲਮਾ ਫੜਦਾ ਕਲਾਕਾਰ। ਅੱਜ ਕੱਲ੍ਹ ਜਿਹੜਾ ਚੱਲਣ ਚੱਲਿਆ ਹੈ ਕਿ ਗਾਇਕ ਆ ਜਿਹੜੇ 5-5 4-4 ਉਹਨਾਂ ਕੋਲ ਬਾਊਂਸਰ ਹੁੰਦੇ ਆ, ਕਿ ਬਹੁਤ ਥਾਈਂ ਇਸ ਤਰ੍ਹਾਂ ਵੀ ਹੋਇਆ ਕਿ ਜਿਹੜਾ ਸਰੋਤਿਆਂ ਦੇ ਉੱਪਰ ਬਾਊਂਸਰਾਂ ਵੱਲੋਂ ਹਮਲੇ ਕੀਤੇ ਗਏ ਜਾਂ ਉਹਨਾਂ ਦੀ ਕੁੱਟਮਾਰ ਵੀ ਕੀਤੀ ਗਈ ਹੈ। ਮਤਲਬ ਜਿਹੜੇ ਸਰੋਤਿਆਂ ਦੇ ਸਿਰ 'ਤੇ ਗਾਇਕ ਬਣਦਾ, ਜਿਹੜੇ ਸਰੋਤਿਆਂ 'ਤੇ ਗੀਤ ਬਣਦਾ, ਕਿਉਂਕਿ ਜੇ ਸਰੋਤਾ ਸੁਣ ਰਿਹਾ ਤਾਂ ਹੀ ਗਾਇਕ ਹੈ, ਸਰੋਤੇ ਦੇ ਨਾਲ ਹੀ ਗਾਇਕ ਹੈ। ਅਤੇ ਉਹਨਾਂ ਸਰੋਤਿਆਂ ਨੂੰ ਹੀ ਜਿਹੜਾ ਉਸ ਤੋਂ ਬਾਅਦ ਕੁੱਟਮਾਰ ਦਾ ਸਾਹਮਣਾ ਕਰਨਾ ਪੈਂਦਾ ਹੈ, ਜਾਂ ਉਹ ਸ਼ੌਂਕ ਨਾਲ ਦੇਖਣ ਜਾਂਦੇ ਆ। ਇਸ ਚੀਜ਼ ਬਾਰੇ ਤੁਹਾਡਾ ਕੀ ਵਿਚਾਰ ਹੈ, ਕੀ ਕਹਿਣਾ? ਬਿਲਕੁਲ, ਦੇਖੋ ਜੀ, ਦਰਅਸਲ ਗਲਤ ਗੱਲਾਂ ਨੇ ਇਹ, ਹੈ ਨਾ। ਦੇਖੋ, ਮਨਮੋਹਨ ਵਾਰਸ ਭਾਜੀ ਹੋਣੀ, ਕਮਲ ਹੀਰ ਭਾਜੀ, ਸੰਗਤਾਰ ਭਾਜੀ ਹੋਣੀ, ਹੈ ਨਾ ਜੀ, ਅਤੇ ਉਹਨਾਂ ਤੋਂ ਵੱਡੇ ਤਾਂ ਨਹੀਂ ਹੈਗੇ ਇਹ। ਕਈ ਸਾਲ ਹੋ ਗਏ ਜੀ ਉਹਨਾਂ ਨੂੰ ਰਾਜ ਕਰਦੇ। ਬਿਲਕੁਲ ਜੀ, ਬਿਲਕੁਲ। ਪੰਜਾਬੀਆਂ ਦੇ ਦਿਲਾਂ 'ਤੇ ਜੀ ਉਹਨਾਂ ਕੋਲ ਕੋਈ ਬਾਊਂਸਰ ਨਹੀਂ ਹੁੰਦਾ। ਬਾਊਂਸਰ ਉਹ ਲੋਕ ਰੱਖਦੇ ਨੇ ਜਿਨ੍ਹਾਂ ਨੂੰ ਡਰ ਹੁੰਦਾ ਕਿ ਮੈਥੋਂ ਮਾੜੇ ਗਾਣੇ ਗਾਏ ਗਏ ਅਤੇ ਲੋਕ ਮੈਨੂੰ ਜਵਾਬ ਸਵਾਲ ਪੁੱਛਣਗੇ ਨਾ। ਬਿਲਕੁਲ। ਅਤੇ ਬਾਊਂਸਰ ਦੀ ਕੀ ਲੋੜ ਹੈ ਜਦੋਂ ਤੁਸੀਂ ਸਾਫ਼ ਸੁਥਰਾ ਲਿਖਦੇ ਹੋ? ਕੋਈ ਤੁਸੀਂ ਅੱਗੇ ਕਿਸੇ ਨੂੰ ਜਦੋਂ ਗਾਲ ਕੱਢੋਗੇ ਤਾਂ ਅਗਲਾ ਫਿਰ ਗਾਲ ਕੱਢੂਗਾ। ਠੀਕ ਹੈ, ਹੁਣ ਗਾਲ ਦਾ ਮਤਲਬ ਤੁਹਾਡਾ ਗਾਣਾ ਗਾਲ ਵਰਗਾ ਹੀ ਹੈ ਜੀ। ਮੈਂ ਫਲਾਨਾ ਕਰ ਦੂੰ, ਮੈਂ ਇਹ ਕਰ ਦੂੰ। ਸਰੋਤਿਆਂ ਮੈਨੂੰ ਤਾਂ ਅੱਜ ਤੱਕ ਜਾਂ ਮੈਂ ਦੇਖਿਆ ਬਹੁਤ ਸਾਰੇ ਜਿਹੜੇ ਕਲਾਕਾਰ ਨੇ, ਸਾਨੂੰ ਤਾਂ ਕਦੇ ਕੋਈ ਸਰੋਤੇ ਹਟਣ ਦਾ ਵਧੀਆ ਮਿਲਦੇ ਨੇ। ਇਹ ਇੱਕ ਲੋਕ ਦਿਖਾਵਾ ਵੀ ਹੈ ਇਹੀ, ਬਾਊਂਸਰ ਰੱਖਣਾ। ਉਹ ਬੰਦੇ ਨੂੰ ਤੁਸੀਂ ਜਾਣਦੇ ਨਹੀਂ ਹੁੰਦੇ, ਉਹ ਕਲਾਕਾਰ ਦਾ ਇੱਕ ਗਾਣਾ ਆਇਆ ਹੁੰਦਾ, ਜਦੋਂ ਬਾਊਂਸਰ ਲੰਘ ਜਾਂਦੇ ਨੇ ਕੋਲ ਨਾਲ ਉਹਦੇ, ਫਿਰ ਤੁਸੀਂ ਉਹਦੇ ਉੱਤੇ ਫੋਕਸ ਦਿੰਦੇ ਹੋ ਵੀ ਇਹ ਕੌਣ ਹੈ ਬੰਦਾ, ਕਿ ਕਿਹੜੇ ਗਾਣਾ ਲਿਖਿਆ। ਬਿਲਕੁਲ ਜੀ, ਬਿਲਕੁਲ। ਹਾਂ, ਪਰ ਕੱਢਣ ਪਾਉਣ ਨੂੰ ਕੱਖ ਨਹੀਂ ਹੁੰਦਾ, ਅਟੈਂਸ਼ਨ ਦੇ ਰਹੇ ਆ। ਹਾਂ, ਕੱਢਣ ਪਾਉਣ ਨੂੰ ਕੱਖ ਨਹੀਂ ਹੈਗਾ ਜੀ, ਹੈ ਨਾ। ਇੱਕ ਗੀਤ TV 'ਤੇ ਲਾ ਕੇ ਫੀਲਿੰਗਾਂ ਵੱਡੀਆਂ ਚੱਕੀਆਂ ਨੇ, ਕਲਾ ਕਿਸੇ ਕੋਲ ਹੈ ਨਹੀਂ, ਕਾਰਾਂ ਵੱਡੀਆਂ ਰੱਖੀਆਂ ਨੇ। ਕਲਾਕਾਰੋ, ਸੋਚ ਵਿਚਾਰੋ, ਕੱਢਣ ਪਾਉਣ ਨੂੰ ਕੱਖ ਨਹੀਂ, ਖਾਲੀ ਖੜ ਕੇ ਮੱਟ ਪਤੀਲਾ। ਕਲਾਕਾਰੋ, ਸੋਚ ਵਿਚਾਰੋ, ਕਿ ਜਿਉਂਦਾ ਨਹੀਂ ਚਮਕੀਲਾ, ਨਹੀਂ ਤੇ ਔਖਾ ਹੋਣਾ ਸੀ ਸੱਚ ਜਾਣੇ ਰੋਟੀ ਦਾ ਹੀਲਾ। ਉਹਨਾਂ ਨੇ ਤਰਜਾ ਚੋਰੀ ਕਰਕੇ ਗਾਈ ਜਾਂਦੇ ਨੇ। ਆਪਣਾ ਨਵਾਂ ਕੁਝ ਵੀ ਨਹੀਂ ਆ ਰਿਹਾ ਜੀ। ਦੇਖੋ, ਹੈ ਨਾ, ਆਪਣਾ ਤੁਸੀਂ ਇੱਕੋ ਤਰਜ 'ਤੇ ਦੇਖੋ ਕਿੰਨੇ ਸਾਰੇ ਗਾਣੇ ਗਾਈ ਜਾਂਦੇ ਲੋਕ, ਪਤਾ ਨਹੀਂ, ਪੁੱਛਣਾ ਪੈਂਦਾ, ਦੱਸਣਾ ਪੈਂਦਾ ਵੀ ਆਹ ਕਲਾਕਾਰ ਹੈ ਨਾ ਜੀ।
ਸ਼ਾਰਟਕਟ ਬਹੁਤ ਅਪਣਾਉਂਦੇ ਨੇ, ਬਹੁਤ ਵੱਡੀਆਂ ਵੱਡੀਆਂ ਫੀਲਿੰਗਾਂ ਚੱਕਦੇ ਨੇ ਨਾ। ਅਤੇ ਅੱਜ ਕੱਲ੍ਹ ਦੇ ਕਲਾਕਾਰ ਅਤੇ ਦਿਨੋਂ ਦਿਨ ਮਸ਼ਹੂਰ ਹੋਣਾ ਚਾਹੁੰਦੇ ਨੇ, ਇੰਨੇ ਕੁ ਮਿਲੀਅਨ ਵਿਲੀਅਨ ਹੋ ਜਾਂਦੇ ਨੇ। ਮੈਨੂੰ ਲੱਗਦਾ ਉਨੇ ਕੁ ਪੰਜਾਬੀ ਵੀ ਨਹੀਂ ਹੈਗੇ ਸੁਣਨ ਵਾਲੇ, ਅਤੇ ਉਹਨੇ ਡਿਵਾਈਸ ਵੀ ਨਹੀਂ ਹੈਗੇ, ਉਹਨੇ ਫੋਨ ਵੀ ਨਹੀਂ ਹੈਗੇ ਜਿੰਨੇ ਉਹਨਾਂ ਨੇ ਮਿਲੀਅਨ ਹੋਏ। ਉਹਦੇ ਵਿੱਚੋਂ ਮੇਰੇ ਚਾਚੇ ਵਰਗੇ, ਮੇਰੇ ਤਾਏ ਵਰਗੇ ਨੇ ਜਿਨ੍ਹਾਂ ਕੋਲ ਫੋਨ ਵੀ ਨਹੀਂ ਹੈਗਾ। ਉਹਦੇ ਵਿੱਚੋਂ ਸਾਡੇ ਪਿੰਡ ਵਾਲੇ ਗੇਲੂ ਹੋਰੀ ਵੀ ਨੇ ਜਿਹੜੇ ਵਿਚਾਰੇ ਦਿਹਾੜੀ 'ਤੇ ਜਾਂਦੇ ਨੇ। ਬਿਲਕੁਲ। ਪਰ ਇੰਨੇ ਮੈਨੂੰ ਸਮਝ ਨਹੀਂ ਆਉਂਦੀ ਵੀ ਇੰਨੀਆਂ ਕਲਿੱਕਾਂ ਕਿੱਥੇ ਵੱਜਦੇ ਨੇ, ਇੰਨੇ ਵਿਊ ਕਿੱਥੋਂ ਆ ਜਾਂਦੇ ਨੇ। ਬਿਲਕੁਲ, ਇਹ ਇੱਕ ਵੱਡੀ ਗੱਲ ਹੈ, ਫੇਕ ਵਿਊ ਦੀ ਜਿਹੜੀ ਉਹਨਾਂ ਦਾ ਦਿਲ ਵੀ ਹੁੰਗਾਰਾ ਭਰਦਾ ਵੀ ਹਾਂ ਯਾਰ ਇਹ ਫੇਕ ਗੱਲਾਂ। ਬਿਲਕੁਲ ਜੀ, ਬਿਲਕੁਲ। ਅੱਜ ਕੱਲ੍ਹ ਦੀ ਗਾਇਕੀ ਦਾ ਮਿਆਰ ਡਿੱਗ ਰਿਹਾ, ਗੀਤਕਾਰੀ ਦਾ ਮਿਆਰ ਡਿੱਗ ਰਿਹਾ, ਅਤੇ ਕਿਹੜੇ ਪਾਸੇ ਵੱਲ ਪੰਜਾਬ ਜਾ ਰਿਹਾ? ਤੁਸੀਂ ਪੰਜਾਬ ਦੇ ਦਰਦਾਂ ਦੀ ਗੱਲ ਕੀਤੀ ਆ, ਚਾਹੇ ਉਹ 4 ਟਰੈਕਟਰ ਸੀਗਾ, ਚਾਹੇ ਉਹ ਸੀਰੀ ਗੀਤ ਸੀਗਾ। ਪਲੀਜ਼ ਉਹ 2 ਸ਼ਬਦ ਜ਼ਰੂਰ, 2 ਲਾਈਨਾਂ ਉਹਦੀਆਂ ਸੀਰੀ ਦੀਆਂ ਹੋ ਜਾਣ। ਬਿਲਕੁਲ ਬਿਲਕੁਲ। ਉਹ ਗਾਣਾ ਸੀਗਾ ਐਮੀ ਵਿਰਕ ਭਾਜੀ ਨੇ ਗਾਇਆ ਸੀਗਾ ਕਿ ਚਿੱਟੀਆਂ ਕਾਲੀਆਂ ਵੱਡੀਆਂ ਵੱਡੀਆਂ ਭੁੱਬ ਨਿਕਲ ਗਈ ਵੇਖ ਕੇ ਗੱਡੀਆਂ, ਚਿੱਟੀਆਂ ਕਾਲੀਆਂ ਵੱਡੀਆਂ ਵੱਡੀਆਂ ਭੁੱਬ ਨਿਕਲ ਗਈ ਵੇਖ ਕੇ ਗੱਡੀਆਂ, ਇੰਝ ਲੱਗਦਾ ਸੀ ਸੀਨੇ ਵਿੱਚ ਕੋਈ ਜਿੱਦਾਂ ਗੋਲੀ ਵੱਜਦੀ ਰਹੀ, ਮੈਂ ਤੇ ਸਿਰੀ ਰੋਂਦੇ ਰਹੇ ਜਦ ਖੇਤ ਦੀ ਬੋਲੀ ਲੱਗਦੀ ਰਹੀ। ਇਹ ਕਿਸਾਨੀ ਦਾ ਦਰਦ ਹੈ ਜੀ। ਇਹ ਅੱਜ ਕੱਲ੍ਹ ਦੇ ਜਿਹੜੇ ਹਾਲਾਤ ਹੈ, ਅਸਲ ਦੇ ਵਿੱਚ ਜਿਹੜੇ ਸਾਡੇ ਗੀਤ ਹੁੰਦੇ ਆ, ਇਹ ਗੀਤ ਕਿਤੇ ਨਾ ਕਿਤੇ ਸਾਡੇ ਸਮਾਜ ਦਾ ਦਰਪਣ ਹੁੰਦੇ ਆ, ਜੋ ਸਾਡੇ ਸਮਾਜ ਦੇ ਵਿੱਚ ਚੱਲ ਰਿਹਾ। ਜਿਸ ਤਰ੍ਹਾਂ ਸਾਡੇ ਸਮਾਜ ਦੇ ਵਿੱਚ ਜਿਹੜਾ ਨਿੱਤ ਰੋਜ਼ ਜਿਹੜਾ ਖੜੋਤ ਆ ਰਹੀ ਹੈ, ਹੇਠਲਾਪਣ ਆ ਰਿਹਾ, ਤਾਂ ਉਹ ਇਹਨਾਂ ਗੀਤਾਂ ਦੇ ਵਿੱਚ ਹੋਣਾ ਚਾਹੀਦਾ। ਜੱਟ ਨੂੰ ਆਪਾਂ ਹੀਰੋ ਬਣਾਇਆ ਹੋਇਆ, ਅਤੇ ਉਹਦਾ ਜਿਹੜੀ ਅਸਲ ਤਸਵੀਰ ਹੈ ਉਹ ਕਿਤੇ ਨਾ ਕਿਤੇ ਮੱਠ ਸ਼ੇਰੋਂ ਵਾਲੇ ਦੇ ਗੀਤਾਂ ਦੇ ਵਿੱਚ ਜਿਹੜੀ ਅਸਲ ਦੇਖਣ ਨੂੰ ਮਿਲ ਰਹੀ ਹੈ। ਤਾਂ ਮੱਠ ਸ਼ੇਰੋਂ ਵਾਲੇ ਨੇ ਉਹਦੇ ਬਾਰੇ ਜ਼ਿਕਰ ਵੀ ਕੀਤਾ। ਅਗਲੀ ਗੱਲ ਮੈਂ ਤੁਹਾਡੇ ਨਾਲ ਕਰਨਾ ਚਾਹੂੰਗਾ ਕਿ ਜੋ ਤੁਸੀਂ ਗੀਤ ਹੁਣ ਕਰ ਰਹੇ ਹੋ, ਤੁਸੀਂ ਗਾਇਕੀ ਦੇ ਵਿੱਚ ਕਦਮ ਰੱਖ ਰਹੇ ਹੋ, ਕਿਸ ਤਰ੍ਹਾਂ ਦੇ ਗੀਤ ਤੁਸੀਂ ਲੈ ਕੇ ਆਓਗੇ? ਕੀ ਤੁਸੀਂ ਉਹਨਾਂ ਹੀ ਗਾਇਕਾਂ ਨੂੰ ਹੀ ਫੋਲੋ ਕਰੋਗੇ ਜਿਹੜੇ ਗਾਇਕ ਸ਼ਾਰਟਕੱਟ, ਜਿਵੇਂ ਤੁਸੀਂ ਪਹਿਲਾਂ ਕਿਹਾ, ਕਿ ਅਪਣਾਉਣ ਦੀ ਕੋਸ਼ਿਸ਼ ਕਰਦੀ, ਕਿ ਤੁਹਾਡਾ ਜਿਹੜਾ ਗਾਇਕੀ ਦੇ ਖੇਤਰ ਦੇ ਵਿੱਚ ਕਿਸ ਤਰ੍ਹਾਂ ਦਾ ਤੁਸੀਂ ਪਰਫਾਰਮ ਕਰੋਗੇ? ਬਿਲਕੁਲ ਜੀ, ਬਹੁਤ ਸੋਹਣਾ ਸਵਾਲ ਹੈ। ਗਾਣਾ ਜੋ ਵੀ ਕੀਤਾ ਜਾਊਗਾ ਉਹ ਦਾਇਰੇ ਦੇ ਵਿੱਚ ਰਹਿ ਕੇ ਕਰਾਇਆ ਜਾਊਗਾ, ਹੈ ਨਾ। ਅਤੇ ਠੀਕ ਹੈ, ਨਵਾਂ ਟੱਚ ਜ਼ਰੂਰ ਦੇਵਾਂਗੇ। ਇੱਕ ਵਾਰ ਲੋਹੇ ਨੂੰ ਕੱਟਣ ਲਈ ਲੋਹੇ ਦੀ ਆਰੀ ਹੀ ਬਣਨਾ ਜ਼ਰੂਰੀ ਹੈ, ਅਤੇ ਉਸ ਤੋਂ ਬਾਅਦ ਤੁਸੀਂ ਕੀ ਦਿੰਦੇ ਹੋ ਲੋਕਾਂ ਨੂੰ, ਫੁੱਲ ਫਲ ਜੋ ਵੀ ਦਿੰਦੇ ਹੋ, ਹੈ ਨਾ, ਉਹ ਮੈਟਰ ਕਰਦਾ ਹੁੰਦਾ ਹੈ। ਕਿਉਂਕਿ ਇੱਕ ਵਾਰ ਤੁਹਾਡੀ ਆਵਾਜ਼ ਸੁਣਨ ਲਈ ਲੋਕ ਮਜਬੂਰ ਹੋ ਜਾਣ, ਉਸ ਤੋਂ ਬਾਅਦ ਤੁਹਾਡਾ ਕੰਮ ਹੈ। ਮੈਂ ਪਹਿਲਾਂ ਵੀ ਦੱਸਿਆ ਵੀ ਮੈਂ ਤੇ ਸ਼੍ਰੀ ਰੋਂਦਰੇ ਖੇਤ ਦੀ ਬੋਲੀ ਲੱਗਦੀ, ਪੁੱਤ ਵਰਗਾ 4 ਟਰੈਕਟਰ ਜੱਟ ਨੇ ਵੇਚਿਆ ਰੋ ਰੋ ਕੇ, ਵੇ ਪੁੱਤ ਜਾਂਟੇ ਵੇਖ ਤੇਰੇ ਵਾਂਟੇ, ਮੈਂ ਤੇ ਤੇਰਾ ਬਾਪੂ ਰੋਈਏ ਰੋਜ਼, ਵੇ ਆਥਣੇ ਜਾਲਨੇ 'ਚ ਮੁੜਦੇ ਪਰਿੰਦਿਆਂ ਨੂੰ ਵੇਖ ਕੇ ਦਿਲ ਲੱਗਦਾ ਜੀ, ਪੁੱਤ ਪਰਦੇਸੀਆ ਵਿਆਹੀ ਨਾ ਪੰਜਾਬ, ਇੱਥੇ ਨਸ਼ਿਆਂ ਦਾ ਹੜ੍ਹ ਵਗਦਾ, ਮੈਂ ਪਹਿਲਾਂ ਕਿਹਦੇ ਘਰ 'ਚ ਬੜਾ, ਮੈਨੂੰ ਦੋਨੋਂ ਵੀਰ ਜਾਨ ਤੋਂ ਪਿਆਰੇ, ਹਿੰਦ ਵਾਲਿਓ ਪਾਕ ਵਾਲਿਓ ਹਾੜਾ ਲੜਿਓ ਨਾ, ਵਿਕੇ ਹੋਏ ਖੇਤ ਮੂਹਰ ਦੀ ਲੰਘੀ ਦਾ ਅੱਖਾਂ 'ਚੋਂ ਪਾਣੀ ਆਉਂਦਾ, ਮੈਂ ਪਿੰਡ ਪੈਦਲ ਤੁਰਿਆ ਜਾਵਾਂ ਫਸਲ ਵੇਚ ਕੇ, ਲੱਖਾਂ ਦੀ ਰੋਟੀ ਖਾਧੀ ਹੈ ਕਿ ਨਹੀਂ, ਇਕੱਲੀ ਮਾਂ ਪੁੱਛਦੀ ਕਿੰਨੇ ਡਾਲਰ ਕਮਾਉਣੇ, ਬਾਕੀ ਸਾਰੇ ਪੁੱਛਦੇ। ਕਿੰਨੇ ਗਾਣੇ ਗਣਾਵਾਂ ਮੈਂ, ਤੇ ਲੋਕ ਮੈਨੂੰ ਕਹਿਣ ਲੱਗ ਜਾਂਦੇ ਹਨ ਵੀ ਤੂੰ, ਜੇ ਮੈਂ ਕਿਤੇ ਹੁਣ ਕਰਾਰਾ ਗਾਣਾ ਗਾਊਂਗਾ ਜਾਂ ਲਿਖੂੰਗਾ ਤਾਂ ਮੈਂ ਉਹਦਾ ਜਵਾਬ ਦੇ ਸਕਦਾ। ਉਹਦੇ ਬਦਲੇ ਮੈਂ ਕਿਉਂ, ਮੈਂ ਇੰਨੇ ਗਾਣੇ ਲਿਖਿਆ, ਉਹਦੇ ਬਦਲੇ ਤੁਸੀਂ ਮੈਨੂੰ ਕਿੰਨਾ ਕੁ ਮੇਰੀ ਝੋਲੀ ਦੇ ਵਿੱਚ ਸ਼ਾਬਾਸ਼ ਪਾਈ। ਮੈਂ ਠੀਕ ਹੈ, ਮਾਂ ਪੰਜਾਬੀ ਬੋਲੀ ਹੈ, ਉਹਦੀ ਸੇਵਾ ਕਰਨੀ ਚਾਹੀਦੀ ਹੈ, ਜਿੰਨੀ ਅਸੀਂ ਕੀਤੀ ਹੈ, ਉਨੀ ਕੁ ਕਰਕੇ ਦਿਖਾ ਦੇਣ ਕੋਈ ਗੀਤਕਾਰ, ਹੈ ਨਾ। ਮੈਂ ਬੇਸ਼ੱਕ ਜੱਟਾਂ ਦਾ ਨਹੀਂ ਹੈਗਾ, ਜੱਟਾਂ ਦਾ ਮੁੰਡਾ ਨਹੀਂ ਹੈ, ਪਰ ਮੈਂ ਜਿੰਨੇ ਕਿਸਾਨਾਂ 'ਤੇ ਗਾਣੇ ਲਿਖੇ ਨੇ, ਹੈ ਨਾ, ਕੋਈ ਮੇਰੇ ਬਰਾਬਰ ਦਾ ਕੋਈ ਗੀਤਕਾਰ ਆ ਕੇ ਮੈਨੂੰ ਕਹਦੇ ਵੀ ਅਸੀਂ ਲਿਖੇ। ਅੱਜ ਵੀ ਦੁੱਖ ਹੁੰਦਾ ਕਿ ਮੈਂ ਕਹਿੰਦਾ ਵੀ ਜਿਹੜੇ ਅਸੀਂ ਪੰਜਾਬੀ ਹੱਥੋਂ ਰੋਟੀ ਖਾ ਰਹੇ ਹਾਂ, ਤਾਂ ਕਲਾਕਾਰਾਂ ਦਾ ਹੱਕ ਬਣਦਾ ਵੀ ਮੈਨੂੰ ਲੱਗਦਾ ਵੀ 7-8 ਗਾਣੇ ਕਰਨੇ ਚਾਹੀਦੇ ਨੇ। ਚਲੋ ਮੰਨਦਾ ਵੀ ਵੀਡੀਓ ਕਰਨਾ ਔਖਾ ਸਾਰਿਆਂ ਦਾ, ਇੱਕ ਇੱਕ ਕਰਕੇ ਵੀਡੀਓ ਕਰ ਸਕਦੇ ਨੇ। ਹਰ ਵਰਗ ਦਾ ਇੱਥੇ ਸਰੋਤਾ ਤੁਹਾਨੂੰ ਮਿਲੂਗਾ, ਹਰੇਕ ਤਰ੍ਹਾਂ ਦੇ ਗਾਣੇ ਲਿਖਣੇ ਚਾਹੀਦੇ ਨੇ। ਮਾਂ 'ਤੇ ਵੀ ਗਾਣਾ ਲਿਖਣਾ ਚਾਹੀਦਾ, ਯਾਰੀਆਂ 'ਤੇ ਵੀ ਗਾਣਾ ਲਿਖਣਾ ਚਾਹੀਦਾ, ਅਤੇ ਪਿਆਰ ਦੀ ਗੱਲ ਵੀ ਕੋਈ ਲਿਖਣੀ ਚਾਹੀਦੀ ਹੈ। ਠੀਕ ਹੈ, ਕੋਈ ਅਣਖਾਂ ਦੀ ਗੱਲ ਵੀ ਲਿਖਣੀ ਚਾਹੀਦੀ, ਪਰ ਦਾਇਰਾ ਹੋਣਾ ਚਾਹੀਦਾ। ਸੋ ਇੱਦਾਂ ਦੇ ਗਾਣੇ ਕਰਨੇ ਚਾਹੀਦੇ ਨੇ, ਮੇਰੀ ਇਹ ਬੇਨਤੀ ਹੈ। ਮੈਂ ਇੱਥੇ ਜ਼ਿਕਰ ਕਰਨਾ ਚਾਹੂੰਗਾ ਕਿ ਇੱਕ ਤੁਹਾਡਾ ਗੀਤ ਸੀ ਜਿਹੜਾ KS ਮੱਖਣ ਜੀ ਨੇ ਗਾਇਆ, ਸੇਮ ਸਾਈਜ਼ ਜਾਂ ਨਹੀਂ ਪਤਲੋ ਤੇਰੇ ਲੱਕ ਤੇ ਜੱਟ ਦੇ ਡੌਲੇ ਦਾ। ਉਹ ਗੀਤ ਬਾਰੇ ਤੁਸੀਂ ਕਿਸ ਤਰ੍ਹਾਂ ਲਿਖਿਆ ਜਾਂ ਕੀ ਕਹਿਣਾ ਚਾਹੋਗੇ ਉਸ ਗੀਤ ਬਾਰੇ? ਹਾਂਜੀ ਬਿਲਕੁਲ, ਉਹ ਮੇਰਾ ਗਾਣਾ ਜਦੋਂ ਹਿੱਟ ਹੋਇਆ, ਪੁੱਤ ਵਰਗਾ 4 ਟਰੈਕਟਰ ਜੱਟ ਨੇ ਵੇਚਿਆ ਰੋ ਰੋ ਕੇ, ਚਾਹੇ ਮੇਰੀ ਬਦਕਿਸਮਤ ਲਾ ਲਓ ਚਾਹੇ ਖੁਸ਼ਕਿਸਮਤ ਲਾ ਲਓ, ਅਤੇ ਉਹ ਗਾਣਾ ਵੀ ਹਿੱਟ ਹੋ ਗਿਆ। ਸੇਮ ਸਾਈਜ਼ ਜਾਂ ਨਹੀਂ ਪਤਲੋ ਤੇਰੇ ਲੱਕ ਤੇ ਜੱਟ ਦੇ ਡੌਲੇ ਦਾ ਜੀ। ਉਹ ਗਾਣੇ ਦਾ ਜਿਹੜਾ ਮੇਰਾ ਕਹਿਣ ਦਾ ਜਿਹੜਾ ਮੋਟਿਵ ਸੀਗਾ ਉਹ ਕੁਛ ਹੋਰ ਸੀਗਾ। ਅੱਜ ਕੱਲ੍ਹ ਦੀਆਂ ਕੁੜੀਆਂ ਕੀ ਕਰਦੀਆਂ ਨੇ, ਬਹੁਤ ਘੱਟ ਵਜ਼ਨ ਕਰ ਰੱਖਿਆ ਉਹਨਾਂ ਨੇ, ਹੈ ਨਾ, 40-40 ਕਿਲੋ ਵਜ਼ਨ ਕਰ ਰੱਖਿਆ, 0 ਫਿਗਰ ਸਾਈਜ਼ ਦੇ ਚੱਕਰਾਂ ਦੇ ਵਿੱਚ। ਮੈਨੂੰ ਲੱਗਿਆ ਵੀ ਤੂੰ ਇੱਕ ਮੁਟਿਆਰ ਨਹੀਂ, ਪੂਰੀ ਮੁਟਿਆਰ ਨਹੀਂ ਹੈਗੀ। ਮੇਰਾ ਉਹ ਕਹਿਣ ਦਾ ਮਤਲਬ ਇਹ ਸੀਗਾ। ਅਤੇ ਫਿਰ ਉਹ ਡੌਲਾ ਵੱਡਾ ਕਿਹਦਾ ਸੀ, ਮੈਂ KS ਮੱਖਣ ਨੂੰ ਗਾਣਾ ਦਿੱਤਾ। ਮੈਂ ਕਿਹਾ ਘੱਟੋ ਘੱਟ ਜੱਚਣਾ ਚਾਹੀਦਾ। ਬਿਲਕੁਲ ਹਾਂ, ਅਤੇ ਮੈਂ ਇਹ ਸੀਗਾ ਵੀ ਤੂੰ ਪੂਰੀ ਤਰ੍ਹਾਂ, ਹੈ ਨਾ, ਵੀ ਤੂੰ ਰਹਿੰਦੀ ਆ ਫੇਸਬੁੱਕ 'ਤੇ ਸਾਡੀ ਖੇਡ ਕਬੱਡੀ, ਹੈ ਨਾ, ਸ਼ਾਮ ਸਵੇਰੇ ਵਿੱਚ ਗਰਾਉਂਡੇ, ਆਦਤ ਜਿੰਮ ਦੀ ਵੱਡੀ, ਦੁੱਧ ਦੇ ਛੰਨੇ ਨਾਲ ਮੇਲ ਕੀ ਤੇਰੇ ਕੋਕਾ ਕੋਲੇ ਦਾ,
ਸੇਮ Same ਸਾਈਜ਼ size ਆਂਦੀ ਨਹੀਂ। ਪਤਾ ਤਾਂ ਤੇਰੇ ਲੱਕ ਤੇ ਛੱਡ ਦੇ ਡੌਲੇ ਦਾ ਵੀ ਤੂੰ ਇੱਕ ਮੈਨੂੰ ਮੁਟਿਆਰ ਨਹੀਂ ਲੱਗ ਰਹੀ। ਉਹਦੇ ਵਿੱਚ ਕਿਤੇ ਕੋਈ ਅਸ਼ਲੀਲ ਗੱਲ ਨਹੀਂ ਕੀਤੀ ਗਈ, ਠੀਕ ਹੈ, ਤੇ ਉਹਦੇ ਵਿੱਚ ਕੋਈ ਇਹੋ ਜਿਹੀ ਵਲਗਰ ਭਾਸ਼ਾ ਨਹੀਂ ਯੂਜ਼ ਕੀਤੀ ਗਈ ਵੀ ਜਿਹਦੇ ਕਰਕੇ ਮੈਨੂੰ ਕੋਈ ਕਹਿ ਦੇਵੇ ਉਹ ਗਾਣੇ ਦਾ ਕੋਈ ਮਤਲਬ ਕੱਢ ਕੇ ਦੇਖੋ ਜੀ। ਮਤਲਬ ਤਾਂ ਬੰਦਾ ਇੱਕ ਗੱਲ ਦੇ ਕਈ ਮਤਲਬ ਕੱਢ ਲੈਂਦੇ ਆਪਾਂ, ਪਰ ਜੇ ਸਹੀ ਮਤਲਬ ਸਹੀ ਮਾਇਨਾ ਰੱਖੇ ਜੀ। ਉਹਦੇ ਵਿੱਚ ਮੈਂ ਬਹੁਤ ਇਹ ਲਿਖਿਆ ਸੀਗਾ, ਇੱਕ ਲਾਹਨਤ ਪਾਈ ਸੀਗੀ ਅੱਜ ਦੀ ਜਿਹੜੀ ਮਾਡਲ ਕੁੜੀ ਆ ਨਾ ਉਹਨੂੰ, ਵੀ ਨਹੀਂ ਤੂੰ ਇੱਕ ਚੰਗੀ ਪੂਰੀ ਮੁਟਿਆਰ ਨਹੀਂ ਲੱਗ ਰਹੀ ਮੈਨੂੰ, ਹਨਾ, ਜੋ ਪੰਜਾਬੀਆਂ ਦੇ ਸਰੀਰ ਦੇ ਵਿੱਚ ਹੈ ਕਿ ਖੁੱਲਾ ਖਾਣ ਪੀਣ ਹੈ ਸਾਡਾ ਡੌਲਾ ਹੈ ਨਾ, ਵੀ ਉਦਾਂ ਦਾ ਤੂੰ ਲੱਕ ਕਰ ਰੱਖਿਆ ਵੀ ਤੂੰ ਕਿਹੜੇ ਯੋਧਿਆਂ ਨੂੰ ਕਿਹੜੇ ਸੂਰਮਿਆਂ ਨੂੰ ਪੈਦਾ ਕਰੇਂਗੀ। ਇਹ ਸੀ ਕਹਿਣਾ। ਅੱਜ ਇੱਕ ਬੜਾ ਸਾਡੀ ਤਰਾਸਦੀ ਹੈ ਕਿ ਪੰਜਾਬ ਦੀ ਨੌਜਵਾਨੀ ਹੈ ਜਿਹੜੀ ਗਾਇਕਾਂ ਨੂੰ ਫੋਲੋ ਕਰਦੀ ਆ, ਉਹਨਾਂ ਗਾਇਕਾਂ ਵੱਲੋਂ ਸ਼ਰੇਆਮ ਫੇਸਬੁੱਕ ਤੇ ਧਮਕੀਆਂ ਦਿੱਤੀਆਂ ਜਾਂਦੀਆਂ, ਇੱਕ ਦੂਜੇ ਨੂੰ ਬੁਲਾਇਆ ਜਾਂਦਾ ਕਿ ਇੱਥੇ ਆ, ਮੈਂ ਤੈਨੂੰ ਇੱਥੇ ਮਿਲੂੰਗਾ। ਸਿੱਧੂ ਮੂਸੇਵਾਲਾ ਤੇ ਜਿਹੜਾ ਕਰਨ ਔਜਲਾ ਵੀ ਇਸ ਰੇਸ ਦੇ ਵਿੱਚ ਸ਼ਾਮਲ ਹੈ। ਪਿੱਛੇ ਜੇ ਰੰਮੀ ਰੰਧਾਵਾ, ਪ੍ਰਿੰਸ ਰੰਧਾਵਾ ਤੇ ਉਹਨਾਂ ਦਾ ਵੀ ਜਿਹੜਾ ਇੰਸੀਡੈਂਟ ਹੋ ਚੁੱਕਾ, ਇਹਦੇ ਬਾਰੇ ਤੁਸੀਂ ਕੀ ਕਹੋਗੇ ਕਿ ਬੜਾ ਕਿਹੜੇ ਪਾਸੇ ਸਮਾਜ ਨੂੰ ਲੈ ਕੇ ਜਾ ਰਹੇ ਨੇ ਇਹ ਗਾਇਕ, ਜਾਂ ਕਿਸ ਪਾਸੇ ਇਹ ਸਾਡੀ ਜਵਾਨੀ ਨੂੰ ਕੀ ਦਿਸ਼ਾ ਨਿਰਦੇਸ਼ ਦੇ ਰਹੇ? ਇਸ ਗੱਲ ਤੋਂ ਇਹ ਵੀ ਕਲੀਅਰ ਹੁੰਦਾ ਜੀ ਨਾ ਵੀ ਉਹ ਬਿਲਕੁਲ ਵਿਹਲੇ ਨੇ, ਹਨਾ, ਉਹ ਦੋਨੋਂ ਹੀ ਕਲਾਕਾਰ ਵਿਹਲੇ ਨੇ ਜਿਹੜੇ ਆਪਸ ਦੇ ਵਿੱਚ ਲੜੀ ਜਾਂਦੇ ਨੇ ਜੀ। ਇੱਕ ਪਾਸੇ ਤੁਸੀਂ ਕਹਿੰਦੇ ਬਹੁਤ ਹਿੱਟ ਹੋ, ਜੇ ਤੁਸੀਂ ਇੰਨੇ ਹਿੱਟ ਹੋ ਫਿਰ ਮੈਨੂੰ ਲੱਗਦਾ ਵੀ ਤੁਹਾਨੂੰ ਇੰਨੀ ਵਿਹਲ ਨਹੀਂ ਮਿਲਣੀ ਚਾਹੀਦੀ ਵੀ ਤੁਸੀਂ ਕਲਾਕਾਰੀ ਜਿਹੜੀ ਤੁਹਾਡੇ ਪ੍ਰੋਗਰਾਮ ਨੇ ਤੁਸੀਂ ਉਹਨਾਂ ਤੋਂ ਬਿਨਾਂ ਲੜਨ ਲਈ ਟਾਈਮ ਕਿੱਥੋਂ ਕੱਢ ਲੈਂਦੇ ਨੇ ਜੀ। ਵੀ ਰਿਆਜ਼ ਕਰਨਾ ਚਾਹੀਦਾ ਨਾ, ਬਿਲਕੁਲ। ਜਿਨ੍ਹਾਂ ਕੋਲੇ ਕਲਾ ਹੈ ਉਹ ਲੜਨਗੇ ਥੋੜਾ ਕਿਸੇ ਨਾਲ, ਬਿਲਕੁਲ। ਤੁਸੀਂ ਸਚਿਨ ਤੰਦੂਲਕਰ ਵਾਂਗੂ ਬੱਲੇ ਨਾਲ ਜਵਾਬ ਦੇਵੋ, ਤੁਸੀਂ ਆਪਣੇ ਗੀਤਾਂ ਰਾਹੀਂ ਜਵਾਬ ਦੇਵੋ। ਹੁਣ ਉਹ ਫੋਨ ਜਾਂ ਕੱਢ ਕੇ ਦੋਨੋਂ ਹੀ ਖੜ ਜਾਂਦੇ ਨੇ ਜੀ, ਇਹਨੇ ਸਟੇਜਾਂ ਤੇ ਬੋਲਿਆ ਜਾਂਦਾ, ਸ਼ਰੇਆਮ ਬੋਲਿਆ ਜਾਂਦਾ, ਪਬਲਿਕ ਦੇ ਵਿੱਚ ਬੋਲਿਆ ਜਾਂਦਾ। ਅੱਛਾ, ਇੱਕ ਗੱਲ ਹੋਰ ਆ ਜਿਹੜੀ ਤੁਸੀਂ ਕਹਿੰਦੇ ਵੀ ਰੰਮੀ ਰੰਧਾਵਾ ਤੇ ਐਲੀ ਮੰਗਟ ਦੀ ਜਿਹੜੀ ਲੜਾਈ ਹੋਈ ਸੀ ਜੀ, ਉਹ ਬਿਲਕੁਲ ਮੈਂ ਤਾਂ ਦੋਨਾਂ ਨੂੰ ਗਲਤ ਕਹੂੰਗਾ, ਡਰਾਮਾ ਹੀ ਹੈ ਉਹ। ਡਰਾਮਾ ਕੀ, ਤੁਸੀਂ ਪਿਛਲੇ 15 ਦਿਨਾਂ ਤੋਂ ਲਾਈਵ ਹੋ ਕੇ ਕਿਸੇ ਨੂੰ ਧਮਕੀ ਦੇ ਰਹੇ ਹੋ ਜੀ, ਮੈਂ ਆ ਰਿਹਾ ਜੀ, ਮੈਂ ਇੱਥੇ ਪਹੁੰਚ ਗਿਆ, ਪ੍ਰਸ਼ਾਸਨ ਤੁਹਾਨੂੰ ਲੜਨ ਦੇ ਦੂਗਾ? ਬਿਲਕੁਲ ਬਿਲਕੁਲ। ਦੂਜਾ ਪੱਖ ਉਹਦਾ ਜਵਾਕਾਂ ਤੇ ਜਿਹੜੇ ਨਵੀਂ ਮੀਡੀਆ ਤੁਹਾਨੂੰ ਫੋਲੋ ਕਰਦੇ ਆ ਕਿੰਨਾ ਅਸਰ ਪਊਗਾ? ਬਿਲਕੁਲ। ਪਰ ਕਿਤੇ ਨਾ ਕਿਤੇ ਟਾਈਮ ਬੰਨਿਆ ਜੀ, ਰੰਮੀ ਰੰਧਾਵੇ ਨੇ ਟਾਈਮ ਬੰਨਿਆ, ਉਹਦੇ ਫੋਲੋਅਰ ਨੇ ਜਿਹੜੇ ਉਹ ਵੀ ਰੀਸ ਕਰਨਗੇ, ਬਿਲਕੁਲ, ਫਿਰ ਕੇਸ ਬਣਨਗੇ। ਜਿਹਨੇ ਕੋਈ ਡਿਗਰੀ ਕਰਨੀ, ਜਿਹਨੇ ਕੋਈ ਪੜ੍ਹਨਾ, ਹੋ ਗਿਆ ਰਿਕਾਰਡ ਖਰਾਬ ਉਹਦਾ। ਕਿੱਡੇ ਗਲਤ ਮੈਸੇਜ ਆ ਰਹੇ ਨੇ ਤੁਹਾਡੇ ਕਰਕੇ। ਜੇ ਇੱਕ ਬੱਚੇ ਤੇ ਵੀ ਕੇਸ ਹੋ ਗਿਆ, ਪੁਲਿਸ ਕੇਸ ਹੋ ਗਿਆ, ਤਾਂ ਲਾਹਨਤਾਂ ਨੇ ਤੁਹਾਡੇ ਕਲਾਕਾਰ ਬਣਨ ਤੇ। ਕਿਤੇ ਨਾ ਕਿਤੇ ਇਹਨੂੰ ਫੇਮ ਦੀ ਗੱਲ ਤਾਂ ਨਹੀਂ ਕਹਿ ਸਕਦੇ, ਆਪਦੇ ਆਪ ਨੂੰ ਖਬਰਾਂ ਦੇ ਵਿੱਚ ਰੱਖਣਾ, ਆਪਦੇ ਆਪ ਨੂੰ ਲੀਮਲਾਈਟ ਦੇ ਵਿੱਚ ਰੱਖਣਾ। ਫਿਰ ਕੀ ਹੋ ਜੂ ਖਬਰਾਂ ਦੇ ਵਿੱਚ ਆ ਕੇ? ਕੀ ਹੋ ਜੂ ਜੀ, ਕੀ ਹੋ ਜੂ ਖਬਰਾਂ ਦੇ ਵਿੱਚ ਆ ਕੇ? ਰੁਜ਼ਗਾਰ ਤਾਂ ਕੰਮ ਕਰਨ ਨਾਲ, ਮਿਹਨਤ ਕਰਨ ਨਾਲ, ਪ੍ਰੋਗਰਾਮ ਲਾਉਣ ਨਾਲ ਮਿਲਣਾ ਨਾ। ਬਿਲਕੁਲ ਠੀਕ ਹੈ। ਇਹ ਗਲਤ ਗੱਲ ਹੈ ਕਿਸੇ ਨੂੰ ਝੂਠਾ ਹੌਸਲਾ ਦੇਣਾ, ਹੈ ਨਾ, ਫੋਕੀ ਸ਼ੌਹਰਤ ਦੇਣੀ। ਉਹ ਹਰਮਨ ਚੀਮੇ ਦੀ ਗੱਲ ਕਰ ਲਓ ਜਾਂ ਮੁੱਖ ਮੰਤਰੀ ਦੀ ਗੱਲ ਕਰ ਲਓ, ਬਾਅਦ ਦੇ ਵਿੱਚ ਇੰਨੇ ਔਖੇ ਹੋਣੇ ਇਹਨਾਂ ਨੇ ਕਿ ਇਹਨਾਂ ਤੋਂ ਬੇਟਰ ਦਾ ਕੰਮ ਵੀ ਨਹੀਂ ਕਰਾਇਆ ਜਾਣਾ। ਲੋਕਾਂ ਨੇ ਇਹ ਕਹਿਣਾ ਕਿ ਉਹ ਹਰਮਨ ਚੀਮਾ ਹੈ, ਠੀਕ ਹੈ, ਤੇ ਇਹਨਾਂ ਨੇ ਸਟੇਟਸ ਜਿਹੜਾ ਉਹ ਲੇਵਲ ਹੈ ਉਹ ਡਾਊਨ ਕਰ ਨਹੀਂ ਦੇਣਾ ਜੀ। ਬਿਲਕੁਲ ਬਿਲਕੁਲ। ਇਹ ਗਲਤ ਗੱਲ ਹੈ, ਸ਼ਾਰਟਕਟ ਨਾ ਅਪਣਾਓ, ਮਿਹਨਤ ਕਰੋ। ਮਿਹਨਤਾਂ ਹੀ ਅੱਗੇ ਲੈ ਕੇ ਜਾਣਗੀਆਂ। ਲੰਬੀ ਰੇਸ ਦੇ ਘੋੜੇ ਤਾਂ ਬਣੋਗੇ ਜੇ ਮਿਹਨਤ ਕਰੋਗੇ, ਚੰਗਾ ਕੁਛ ਦਓਗੇ। ਨਹੀਂ ਤਾਂ ਤੁਹਾਡੇ ਸਾਹਮਣੇ ਕਿੰਨਾ ਕੁਛ ਆਇਆ, ਕਿੰਨਾ ਕੁ ਯਾਦ ਰੱਖਦਾ ਲੋਕ ਕਿੰਨੇ ਕੁ ਯਾਦ ਰੱਖਦੇ ਨੇ। ਨਹੀਂ ਤਾਂ ਪੁਰਾਣੇ ਗਾਣੇ ਅੱਜ ਵੀ ਤੁਸੀਂ ਸੁਣ ਲਓ, ਵੱਜਦੇ ਆ ਟਰੈਕਟਰਾਂ 'ਤੇ, ਠੀਕ ਹੈ, ਉਹਨਾਂ ਦੀਆਂ ਤਰਜ਼ਾਂ ਚੱਲਦੀਆਂ ਨੇ। ਸੋ ਉਹੀ ਗੱਲ ਹੈ ਕਿ ਪੁਰਾਣਾ 100 ਦਿਨ ਤੇ ਨਵਾਂ 9 ਦਿਨ ਵਾਲੀ ਗੱਲ ਹੁੰਦੀ ਹੈ। ਬਿਲਕੁਲ ਜੀ ਬਿਲਕੁਲ। ਹਾਂ, ਤੁਹਾਡੇ ਜੇ ਆਪਾਂ ਗੀਤਕਾਰੀ ਦੇ ਵਿੱਚ ਗੱਲ ਕਰੀਏ ਜਾਂ ਗਾਇਕੀ ਦੇ ਵਿੱਚ ਗੱਲ ਕਰੀਏ, ਪੁਰਾਣੇ ਜਿਹੜੇ ਕਿਹੜੇ ਗਾਇਕ ਆ ਤੁਹਾਡੇ ਪਸੰਦੀਦਾ ਨੇ, ਜਾਂ ਗੀਤਕਾਰ ਨੇ, ਜਾਂ ਰਾਈਟਰ ਨੇ, ਕਿਹੜੇ ਰਾਈਟਰਾਂ ਨੂੰ ਤੁਸੀਂ ਚਾਹੋਗੇ ਕਿ ਇਹਨਾਂ ਦੇ ਸਾਹਮਣੇ ਬਹਿ ਕੇ ਮੈਂ ਕੁਛ ਸੁਣਾਵਾਂ ਜਾਂ ਗੁਣਗੁਣਾਵਾਂ? ਬਿਲਕੁਲ ਜੀ, ਕੋਈ ਇਹੋ ਜਿਹੇ ਨਾਮ? ਦੇਖੋ, ਮੈਂ ਉਸਤਾਦ ਬਾਬੂ ਸਿੰਘ ਮਾਨ ਹੋਰਾਂ ਦਾ ਬਹੁਤ ਵੱਡਾ ਫੈਨ ਆ, ਤੇ ਮੈਂ ਉਹਨਾਂ ਦੀ ਰਾਹਾਂ ਤੇ ਤੁਰਨ ਦੀ ਕੋਸ਼ਿਸ਼ ਕਰਦਾ ਹੁੰਦਾ ਜੀ। ਪਿਛਲੇ ਜੇ ਦਿਨਾਂ 'ਚ ਮੈਂ ਪੰਜਾਬੀ ਜਿਹੜੀ ਅਕੈਡਮੀ ਦੇ ਵਿੱਚ ਮੈਨੂੰ ਪੁਰਸਕਾਰ ਮਿਲਿਆ ਸੀਗਾ ਉਹਨਾਂ ਦੇ ਹੱਥੋਂ, ਤਾਂ ਵੱਡੀ ਗੱਲ ਸੀਗੀ ਕਿ ਬਾਬੂ ਸਿੰਘ ਮਾਨ ਹੋਰਾਂ ਤੋਂ ਵੱਡੀ ਗੱਲ ਹੈ ਸਾਡੇ ਲਈ, ਮਾਣ ਦੀ ਗੱਲ ਹੈ। ਉਹਨਾਂ ਦਾ ਬਰਥਡੇ ਸੀਗਾ, ਉਹਨਾਂ ਤੋਂ ਪੁੱਛਿਆ ਗਿਆ ਸੀ ਕਿ ਨਵੇਂ ਮੁੰਡੇ ਤੁਹਾਨੂੰ ਕਿਹੜੇ ਵਧੀਆ ਲੱਗਦੇ ਜਿਹੜੇ ਲਿਖਦੇ ਹਨ। ਉਹਦੇ ਵਿੱਚ ਉਹਨਾਂ ਨੇ ਮੇਰਾ ਨਾਂ ਲਿੱਤਾ, ਮੇਰੇ ਲਈ ਬਹੁਤ ਵੱਡੀ ਗੱਲ ਹੈ। ਹੈਪੀ ਰਾਏਕੋਟੀ ਦਾ ਨਾਂ ਲਿੱਤਾ, ਬਹੁਤ ਵੱਡੀ ਗੱਲ ਹੈ। ਕੋਈ ਐਡੀ ਮਹਾਨ ਸ਼ਖਸੀਅਤ ਤੁਹਾਡਾ ਨਾਂ ਲਵੇ, ਸਾਡੇ ਲਈ ਬਹੁਤ ਵੱਡੀ ਗੱਲ ਹੈ। ਅਤੇ ਬਾਕੀ ਕਲਾਕਾਰੀ, ਮੈਂ ਤਾਂ ਸੱਚੀ ਇੰਨਾ ਕੁ ਵੱਡਾ ਫੈਨ ਹਾਂ ਅਤੇ ਸਰਤਾਜ ਦਾ ਜੀ, ਸਤਿੰਦਰ ਸਰਤਾਜ ਦੀ ਉਸਤਾਦ ਜੀ, ਬਸ ਕਿਆ ਬਾਤ ਲਿਖਦੇ ਨੇ ਉਹ। ਜਿਉਂਦੇ ਵੱਸਦੇ ਰਹਿਣ, ਦੁਆਵਾਂ, ਅਰਦਾਸਾਂ, ਬੇਨਤੀਆਂ, ਰਿਕੁਐਸਟਾਂ ਨੇ ਕਿ ਸਰਤਾਜ ਦੀ ਵੀ ਰੋਜ਼ ਮਹਿਫਲ ਹੁੰਦੀ ਹੈ ਜੀ ਕਿਤੇ ਨਾ ਕਿਤੇ। ਬਿਲਕੁਲ ਬਿਲਕੁਲ। ਬਹੁਤ ਮਤਲਬ ਬੰਬੇ ਤੱਕ ਹੁੰਦੀ ਹੈ ਉਹਨਾਂ ਦੀ ਮਹਿਫਲ, ਹੈ ਨਾ ਜੀ।
ਇੰਨਾ ਚੰਗਾ ਗਾ ਕੇ ਜਦੋਂ ਬੰਦਾ ਹਨਾ ਮਕਬੂਲੀਅਤ ਲੈ ਲੈਂਦਾ ਤਾਂ ਫਿਰ ਇਹ ਆ ਕੁੱਟਣ ਮਾਰਨ ਵਾਲੇ ਗਾਣੇ ਕਿਉਂ ਗਾਉਣੇ ਚਾਹੀਦੇ ਨੇ ਹਨਾ। ਸਰਤਾਜ ਉਸਤਾਦ ਦੀ ਗੱਲ ਕਰ ਲਓ, ਵੱਡਾ ਵੀਰ ਹੈ, ਤੇ ਹਰਭਜਨ ਮਾਨ ਹੋਣਾ ਦੀ ਗੱਲ ਕਰ ਲਓ, ਤੇ ਵਾਰਸ ਭਰਾਵਾਂ ਦੀ ਗੱਲ ਕਰ ਲਓ ਜੀ, ਅੱਜ ਵੀ ਚੱਲਦੇ ਉਹ, ਅੱਜ ਵੀ ਆਪਣੇ ਦਾਇਰੇ ਦੇ ਵਿੱਚ ਰਹਿ ਕੇ ਗਾਉਂਦੇ ਆ ਜੀ। ਤਾਂ ਤੁਹਾਡੀ ਜਿਹੜੀ ਫੋਲੋਇੰਗ ਹੈ, ਬਹੁਤ ਸਾਰੇ ਜਿਹੜੇ ਯੂਥ ਆ ਤੁਹਾਨੂੰ ਫੋਲੋ ਕਰ ਰਿਹਾ, ਯੂਥ ਤੁਹਾਨੂੰ ਤੁਹਾਡੇ ਗੀਤਾਂ ਨੂੰ ਪਸੰਦ ਕਰਦਾ ਹੈ। ਅਸੀਂ ਉਸ ਅੱਲਾਹ ਤਾਲਾ ਅੱਗੇ ਦੁਆ ਕਰਾਂਗੇ ਕਿ ਤੁਹਾਡੀ ਗਾਇਕੀ ਨੂੰ ਵੀ ਉਹ ਪਸੰਦ ਕਰਨਗੇ। ਧੰਨਵਾਦ। ਉਸ ਤੋਂ ਬਾਅਦ ਜਿਹੜਾ ਹੈਗਾ ਉਸ ਯੂਥ ਨੂੰ ਤੁਸੀਂ ਕੀ ਮੈਸੇਜ ਦੇਣਾ ਚਾਹੋਗੇ ਆਪਣੇ ਵੱਲੋਂ ਕਿ ਉਹ ਕਿਸ ਤਰ੍ਹਾਂ ਦੀ ਗਾਇਕੀ ਨੂੰ ਸੁਣਨ, ਕਿਸ ਤਰ੍ਹਾਂ ਦੀ ਗੀਤਕਾਰੀ ਸੁਣਨ, ਜਾਂ ਇਹਨਾਂ ਗਾਇਕਾਂ ਨੂੰ ਕਿੱਥੇ ਜੇ ਆਪਦੇ ਦਿਮਾਗ ਵਿੱਚ ਰੱਖਣ ਜਾਂ ਦਿਲ ਵਿੱਚ ਰੱਖਣ? ਚਲੋ ਮੈਂ ਮੈਸੇਜ ਨਹੀਂ, ਮੈਂ ਹੱਥ ਬੰਨ੍ਹ ਕੇ ਬੇਨਤੀ ਕਰਦਾ, ਛੋਟੇ ਭਰਾ ਹੋ ਤੁਸੀਂ, ਤੁਹਾਡੀ ਉਮਰ ਮੈਂ ਜੋਸ਼ ਹੈ ਤੁਹਾਡੇ 'ਚ, ਪਰ ਹੋਸ਼ ਵੀ ਰੱਖੋ। ਜੇ ਤੁਸੀਂ ਅੱਜ 14-15 ਸਾਲ ਦੇ ਹੋ, 17 ਸਾਲ ਦੇ ਹੋ, 20 ਸਾਲ ਦੇ ਹੋ, ਤਾਂ ਇਹ ਕਲੀਅਰ ਹੈ ਵੀ ਤੁਸੀਂ ਨੇ 45 ਸਾਲ ਦੇ ਵੀ ਹੋਣੇ। ਬੱਚੇ ਤੁਹਾਡੇ ਹੀ ਵੱਡੇ ਹੋਣਗੇ, ਕੁੜੀਆਂ ਵੀ ਹੋਣਗੀਆਂ ਤੁਹਾਡੇ, ਬੇਟੀਆਂ ਵੀ ਹੋਣਗੀਆਂ, ਬੇਟੇ ਵੀ ਹੋਣਗੇ। ਉਦੋਂ ਤੁਹਾਡੇ ਤੋਂ ਆਪਦੇ ਦਿਲ ਤੋਂ ਫਿਰ ਪੁੱਛੋਗੇ ਯਾਰ ਵੀ ਆਹ ਗਾਣੇ ਗਾਉਣੇ ਚਾਹੀਦੇ ਨੇ, ਫਿਰ ਤੁਹਾਡੀ ਬੇਟੀ ਗਾਵੇ, ਤੁਹਾਡਾ ਬੇਟਾ ਗਾਵੇ, ਤੁਹਾਨੂੰ ਚੰਗਾ ਨਹੀਂ ਲੱਗਣਾ ਮੈਨੂੰ ਲੱਗਦਾ ਹੈ ਨਾ। ਗਾਣੇ ਉਹ ਗਾਵੋ ਜਿਹੜੇ ਆਪਾਂ ਸਾਰੇ ਪਰਿਵਾਰ ਦੇ ਵਿੱਚ ਵੱਜਦੇ ਹੋਣ। ਜ਼ਰੂਰੀ ਨਹੀਂ ਕਿ ਤੁਸੀਂ ਦੱਸੋ ਕਿਹੜਾ, ਜੇ ਰੋਟੀ ਖਾਧੀ ਹੈ ਕਿ ਨਹੀਂ ਇਕੱਲੀ ਮਾਂ ਪੁੱਛਦੀ ਕਿਹੜਾ ਹਿੱਟ ਨਹੀਂ ਹੋਇਆ, ਡੀਜੇ ਵੱਜਦਾ ਨੇ ਵਾਲੇ ਖੇਤ ਵਿੱਚ ਹੋਈ ਤੇਰੀ ਹਾਂ ਕਰਕੇ ਕਿਹੜਾ ਹਿੱਟ ਨਹੀਂ ਹੋਇਆ। ਇਹ ਜ਼ਰੂਰੀ ਥੋੜ੍ਹਾ ਵੀ ਕਿਸੇ ਨੂੰ ਮਾਰ ਦੇਣਾ, ਕਿਸੇ ਨੂੰ ਮਾਰਨਾ ਖੁਦ ਮਰਨ ਵਾਲੀ ਗੱਲ ਹੁੰਦੀ ਹੈ। ਬਿਲਕੁਲ ਠੀਕ ਹੈ। ਮੈਂ ਤਾਂ ਇਹੀ ਕਹਿਣਾ ਕਿ ਹੱਥ ਜੜਵਾ ਲਓ ਵੀਰੇ, ਤਰਲੇ ਕਰਾ ਲਓ, ਚੰਗਾ ਕੁਝ ਲਿਖ ਲਓ ਅਤੇ ਚੰਗਾ ਕੁਝ ਗਾ ਲਓ। ਜਿਹੜੇ ਮਾਂ ਬੋਲੀ ਨੂੰ ਨਹੀਂ ਦਿੰਦੇ ਸਤਿਕਾਰ, ਥੋੜ੍ਹੇ ਕੁ ਦਿਨਾਂ ਦੇ ਉਹ ਸਟਾਰ ਹੁੰਦੇ ਆ। ਮਾਪਿਆਂ ਦਾ ਪੁੱਤ ਜਦੋਂ ਬਣਦਾ ਕੋਈ ਬੈਲੀ, ਇਹ ਰਾਈਫਲ ਵਾਲੇ ਗਾਇਕ ਜ਼ਿੰਮੇਵਾਰ ਹੁੰਦੇ। ਵਾਹ ਜੀ ਵਾਹ, ਕੀ ਬਾਤ। ਇਹ ਰਾਈਫਲ ਵਾਲੇ ਗਾਇਕਾਂ ਦੀ ਹੀ ਜ਼ਿੰਮੇਵਾਰੀ ਬਣਦੀ ਹੈ ਕਿ ਕੁਛ ਚੰਗਾ ਦਈਏ। ਠੀਕ ਹੈ। ਸਰੋਤੇ ਸੁਣਦੇ ਨਹੀਂ, ਸਰੋਤੇ ਸੁਣਨਗੇ ਜਦੋਂ ਸਰੋਤਿਆਂ ਨੂੰ ਗਾਣਾ ਹੀ ਨਾ ਕੋਈ ਤੁਸੀਂ ਲੜਾਈ ਵਾਲਾ ਦਿੱਤਾ ਤਾਂ ਸੁਣਨਾ ਤਾਂ ਸੱਚ ਹੈ, ਇਹ ਸੁਣਨਗੇ, ਉਹ ਪੱਕਾ ਸੁਣਨਗੇ ਤੁਹਾਡੀਆਂ ਗੱਲਾਂ। ਅਤੇ ਸਰੋਤਿਆਂ ਨੂੰ ਵੀ ਚਾਹੀਦਾ ਹੈ ਕਿ ਇਹੋ ਜਿਹੇ ਗਾਣਿਆਂ ਨੂੰ ਨਾ ਮਿਲੀਅਨ। ਤੁਹਾਡੇ ਇਸ ਜਵਾਬ ਦੇ ਵਿੱਚੋਂ ਮੈਨੂੰ ਇੱਕ ਸਵਾਲ ਆਇਆ ਕਿ ਬਹੁਤ ਸਾਰੇ ਗਾਇਕਾਂ ਦੀ ਇੰਟਰਵਿਊ ਅਸੀਂ ਕੀਤੀ ਆ, ਬਹੁਤ ਸਾਰੇ ਗਾਇਕਾਂ ਕੋਲ ਅਸੀਂ ਜਾਣਦੇ ਹਾਂ, ਉਹਨਾਂ ਨਾਲ ਜਦੋਂ ਇਹ ਸਵਾਲ ਕੀਤਾ ਜਾਂਦਾ ਹੈ ਕਿ ਤੁਸੀਂ ਇੱਦਾਂ ਦੇ ਗੀਤ ਕਿਉਂ ਗਾਉਂਦੇ ਹੋ, ਜਾਂ ਇੱਦਾਂ ਦੇ ਜਿਹੜੇ ਅਸ਼ਲੀਲ ਸ਼ਬਦ ਆ ਜਾਂ ਹਥਿਆਰ ਆ ਇਹਨਾਂ ਦੀ ਵਰਤੋਂ ਕਿਉਂ ਕਰਦੇ ਹੋ, ਉਹਨਾਂ ਦਾ ਇੱਕੋ ਜਵਾਬ ਹੁੰਦਾ ਕਿ ਸਰੋਤੇ ਇਹ ਸੁਣਨਾ ਚਾਹੁੰਦੇ ਆ, ਸਰੋਤੇ ਇਸ ਤਰ੍ਹਾਂ ਦੀਆਂ ਗੱਲਾਂ ਨੂੰ ਪਸੰਦ ਕਰਦੇ ਆ, ਅਸੀਂ ਕਿਹੜਾ ਕਿਸੇ ਨੂੰ ਦੇਣ ਜਾਂਦੇ। ਇਹ ਜਵਾਬ ਦਿੱਤਾ, ਇਹਦੇ ਬਾਰੇ ਤੁਸੀਂ ਕੀ? ਗਲਤ ਗੱਲ ਹੈ ਜੀ। ਸਰੋਤੇ ਨੂੰ ਜਦੋਂ ਤੁਸੀਂ ਗਾਣਾ ਹੀ ਨਾ ਦਿੱਤਾ, ਡੱਬ ਕਰਕੇ ਰਿਲੀਜ਼ ਕਰਕੇ ਦਿੱਤਾ ਨਾ ਗਾਣਾ, ਉਹ ਕਿੱਦਾਂ ਸੁਣ ਲਾਂਗੇ ਜੀ? ਜੋ ਤੁਸੀਂ ਸੁਣਾਓਗੇ ਉਹੀ ਸੁਣਨਗੇ। ਬਿਲਕੁਲ। ਅਤੇ ਸਰਤਾਜ ਵੀਰਾ ਤਾਂ ਉਹਦੇ ਵੀ ਤਾਂ ਸਰੋਤੇ ਬਥੇਰੇ ਨੇ, ਬਹੁਤ ਸਾਰੇ ਨਾਮ ਨੇ। ਸਰਤਾਜ ਸਿਰਫ ਬਹਾਨੇ ਨੇ, ਇਹ ਸ਼ਾਰਟਕੱਟ ਹੈ। ਥੋੜ੍ਹੇ ਕੁ ਦਿਨਾਂ 'ਚ ਕਹਿੰਦੇ ਨੇ ਵੀ ਪੈਸੇ ਹੁੰਝ ਲਈਏ ਜੀ, ਪਰ ਪੈਨਸ਼ਨ ਲੱਗਣੀ ਬਹੁਤ ਜ਼ਰੂਰੀ ਹੈ। ਬਿਲਕੁਲ, ਰਾਇਲਟੀ ਹੋਣੀ ਚਾਹੀਦੀ। ਤੁਹਾਡੀ ਕਲਾਕਾਰੀ ਦੇ ਵਿੱਚ ਪੈਨਸ਼ਨ ਬਹੁਤ ਜ਼ਰੂਰੀ ਹੈ। ਪੈਨਸ਼ਨ ਦਾ ਮਤਲਬ ਤਾਂ ਤੁਸੀਂ ਲੰਬੀ ਰੇਸ ਦੇ ਘੋੜੇ ਹੋਣੇ ਬਹੁਤ ਜ਼ਰੂਰੀ ਹੋ। ਠੀਕ ਹੈ। ਤੁਸੀਂ ਬੁੜੇ ਹੋ ਜਾਓ ਪਰ ਤੁਹਾਡੀ ਜਿਹੜੀ ਕਲਾਕਾਰੀ ਹੈ ਚਮਕਦੀ ਰਹੇ, ਉਹ ਹਮੇਸ਼ਾ ਹੈ ਨਾ ਜਾਗਦੀ ਰਹੇ। ਆਉਂਦੇ ਨੇ ਕਲਾਕਾਰ ਤੁਹਾਡੇ ਸਾਹਮਣੇ, ਬਹੁਤ ਕਲਾਕਾਰ ਆਏ, ਸਾਲ ਕੁ ਹਿੱਟ ਹੁੰਦੇ ਆ, ਉਦੋਂ ਬਾਅਦ ਪਤਾ ਮਿਲੇ ਵੀ ਨਹੀਂ ਕਿੱਥੇ ਨੇ, ਕਿਉਂਕਿ ਫੇਕ ਚੀਜ਼ਾਂ ਨੇ ਬਹੁਤਾ ਟਾਈਮ ਦਾ ਚੱਲਣਾ ਨਹੀਂ ਹੁੰਦਾ। ਬਿਲਕੁਲ। ਸ਼ਾਰਟਕੱਟ ਅਪਣਾਉਂਦੇ ਆ ਜੀ, ਸ਼ਾਰਟਕੱਟ ਨਹੀਂ ਅਪਣਾਉਣਾ ਚਾਹੀਦਾ। ਲੰਬੀ ਰੇਸ ਦੇ ਘੋੜੇ ਹੋਣਾ ਬਹੁਤ ਲਾਜ਼ਮੀ ਹੈ। ਮੈਂ ਇੰਨਾ ਕਹਿਣਾ ਕਿ ਮੈਂ ਦੇਖੋ 2009 ਦੇ ਵਿੱਚ ਗਾਣਾ ਆਇਆ ਸੀਗਾ ਪੁੱਤ ਵਰਗਾ, ਹੋਰ ਟਰੈਕਟਰ ਜੱਟ ਨੇ ਵਿੱਚ ਯਾਰ ਉਦੋਂ ਕੇ, ਅੱਜ 20 ਹੋਣ ਵਾਲਾ ਹੋ ਗਿਆ। ਅਤੇ ਜਦੋਂ ਆਪਾਂ 10 ਸਾਲ ਕੱਢ ਗਏ ਹੈ ਨਾ ਸਾਫ ਸੁਥਰੇ ਗਾਣੇ ਲਿਖ ਕੇ, ਤਾਂ ਕਿਉਂ ਨਹੀਂ ਨਿਕਲਣਗੇ। ਇੱਕ ਦਹਾਕਾ ਨਿਕਲ ਗਿਆ ਜੀ। ਸੋ ਇਹ ਸਨ ਮੱਟ ਸ਼ੇਰੋਂ ਵਾਲਾ, ਜਿਹੜੇ ਕਿ ਪੰਜਾਬੀ ਗੀਤਕਾਰੀ ਦੇ ਵਿੱਚ ਇੱਕ ਉਹ ਨਾਮ ਨੇ ਜਿਹਨੇ ਪੰਜਾਬੀ ਬੋਲੀ ਨੂੰ ਇਸ ਤਰ੍ਹਾਂ ਦੇ ਗੀਤ ਦਿੱਤੇ ਜਿਹੜੇ ਕਿ ਪੰਜਾਬੀਆਂ ਦੇ ਜ਼ੁਬਾਨਾਂ 'ਤੇ ਸਦਾ ਰਾਜ ਕਰਨਗੇ। ਅਤੇ ਸਭ ਤੋਂ ਵੱਡੀ ਗੱਲ ਹੈ ਕਿ ਸਾਫ਼ ਸੁਥਰੀ ਗੀਤਕਾਰੀ ਦੇ ਨਾਲ ਜੁੜੇ ਹੋਏ ਨੇ, ਅਤੇ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਗਾਇਕੀ ਦੇ ਵਿੱਚ ਕਦਮ ਰੱਖਣ ਜਾ ਰਹੇ ਨੇ। ਇਹਨਾਂ ਦੇ ਗੀਤ ਆ ਜਿਹੜੇ ਉਹ ਲੋਕਾਂ ਦੀਆਂ ਜ਼ੁਬਾਨਾਂ 'ਤੇ ਹੋਣਗੇ, ਲੋਕ ਸੁਣਨਗੇ, ਪਸੰਦ ਕਰਨਗੇ। ਜਿਸ ਤਰ੍ਹਾਂ ਇਹਨਾਂ ਦੀ ਗੀਤਕਾਰੀ ਨੂੰ ਪਿਆਰ ਦਿੱਤਾ ਜਾ ਰਿਹਾ, ਇਸ ਤਰ੍ਹਾਂ ਇਹਨਾਂ ਦੀ ਗਾਇਕੀ ਨੂੰ ਵੀ ਪਿਆਰ ਦਿੱਤਾ ਜਾਊਗਾ। ਸੋ ਅਸੀਂ ਆਪਣੇ ਚੈਨਲ ਵੱਲੋਂ, ਇੰਡੋਜ਼ TV ਵੱਲੋਂ ਇਹਨਾਂ ਲਈ ਸ਼ੁਭ ਕਾਮਨਾਵਾਂ ਦਿੰਦੇ ਹਾਂ, ਅਤੇ ਨਾਲ ਹੀ ਆਸ ਕਰਦੇ ਹਾਂ ਕਿ ਇਹ ਜਿਸ ਤਰ੍ਹਾਂ ਗੀਤਕਾਰੀ ਦੇ ਵਿੱਚ ਇੱਕ ਚੰਗਾ ਇਹਨਾਂ ਨੇ ਨਾਮ ਸਥਾਪਿਤ ਕੀਤਾ, ਚੰਗੀ ਗੀਤਕਾਰੀ ਇਹਨਾਂ ਨੇ ਕੀਤੀ ਹੈ, ਉਸੇ ਤਰ੍ਹਾਂ ਗਾਇਕੀ ਦੇ ਵਿੱਚ ਵੀ ਉਸੇ ਤਰ੍ਹਾਂ ਦੇ ਗੀਤ ਇਹ ਲੈ ਕੇ ਆਉਣਗੇ। ਸੋ ਇਸੇ ਤਰ੍ਹਾਂ ਹੀ ਨਵੀਆਂ ਰੂਹਾਂ ਦੇ ਤੁਹਾਨੂੰ ਸਨਮੁਖ ਕਰਦੇ ਰਵਾਂਗੇ, ਨਵੀਆਂ ਰੂਹਾਂ ਨਾਲ ਤੁਹਾਨੂੰ ਮਿਲਾਉਂਦੇ ਰਵਾਂਗੇ। ਧੰਨਵਾਦ।